ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਜਿੱਤ ਵੱਲ ਵਧ ਰਹੇ ਸੀ। ਪਰ ਪਿਛਲੇ 8 ਘੰਟਿਆਂ ਦੇ ਦੌਰਾਨ ਬਹੁਤ ਕੁਛ ਚੇਂਜ ਹੋ ਗਿਆ। ਹੁਣ ਬਹੁਤ ਫਸਵੀਂ ਟੱਕਰ ਹੋ ਗਈ ਆ, ਬਲਕਿ ਜਿਹੜੀਆਂ ਜਿੰਨੀਆਂ ਵੀ ਬੈਟਲ ਗਰਾਊਂਡ ਸਟੇਟਸ ਹੈਗੀਆਂ ਆ, ਜੇ ਉਹਨਾਂ 'ਚ ਦੇਖਿਆ ਜਾਵੇ ਪੈਨਸਿਲਵੇਨੀਆ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਜੋ ਬਾਈਡਨ ਆ, ਉਹਨਾਂ ਦਾ ਹੱਥ ਉੱਤੇ ਚੱਲ ਰਿਹਾ ਹੈਗਾ ਆ। ਸੋ ਹੁਣ ਤੱਕ ਜਿਹੜੇ ਰਿਜ਼ਲਟ ਕਲੀਅਰ ਹੋ ਚੁੱਕੇ ਆ, ਉਹਨਾਂ ਦੇ ਮੁਤਾਬਕ ਜੋ ਬਾਈਡਨ ਦੇ ਕੋਲ 203 38 ਇਲੈਕਟੋਰਲ ਵੋਟਸ ਹੈਗੀਆਂ ਆ, ਟਰੰਪ ਦੇ ਕੋਲ 213 ਆ। ਜੇ ਟੋਟਲ ਵੋਟਸ ਕਾਊਂਟ ਕਰੀਏ, ਜੋ ਬਾਈਡਨ ਦੇ ਕੋਲ 69 ਮਿਲੀਅਨ 9,35,569 ਵੋਟਸ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ 67 ਮਿਲੀਅਨ 2,54,057 ਵੋਟਸ ਆ। ਜੀ ਬਿਲਕੁਲ, ਸਥਿਤੀ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਚੇਂਜ ਹੋ ਚੁੱਕੀ ਹੈ। ਵਿਸਕੌਨਸਨ ਤੇ ਮਿਸ਼ੀਗਨ, ਜਿਹਦੇ ਵਿੱਚ ਪੋਲਸਟਰ ਕਹਿੰਦੇ ਸੀਗੇ ਵੀ ਜੋ ਬਾਈਡਨ 7 ਤੋਂ 8 ਪੁਆਇੰਟ ਲੀਡ ਦੇ ਵਿੱਚ ਰਹੇਗਾ, ਉਹਦੇ ਵਿੱਚ ਹੁਣ ਐਬਸੈਂਟੀ ਤੇ ਮੇਲ ਇਨ ਬੈਲਟਸ ਜਿਹੜੇ ਉਹ ਕਾਊਂਟ ਹੋਣੇ ਸ਼ੁਰੂ ਹੋਏ ਆ, ਜਿਸ ਦੇ ਕਰਕੇ ਜਿਹੜਾ ਜੋ ਬਾਈਡਨ ਆ ਉਹ ਅੱਗੇ ਆ ਗਿਆ ਆ। ਫਰਕ ਬਹੁਤਾ ਜ਼ਿਆਦਾ ਨਹੀਂ ਹੈਗਾ। ਜੇ ਦੇਖਿਆ ਜਾਵੇ, ਮਿਸ਼ੀਗਨ ਦੇ ਵਿੱਚ ਜੋ ਬਾਈਡਨ ਇਸ ਮੌਕੇ 30,000 ਵੋਟ ਦੇ ਨਾਲ ਅੱਗੇ ਆ। ਵਿਸਕੌਨਸਨ ਦੇ ਵਿੱਚ ਜਿਹੜਾ ਉਹ ਤਕਰੀਬਨ 20,000 ਵੋਟ ਦੇ ਨਾਲ, 21,000 ਵੋਟ ਦੇ ਨਾਲ ਜੋ ਬਾਈਡਨ ਅੱਗੇ ਆ। ਪੈਨਸਲਵੇਨੀਆ ਦੇ ਵਿੱਚ ਹਰਜੋਤ ਸਿੰਘ ਜੀ 1.5 ਯਾਨੀ ਕਿ ਤਕਰੀਬਨ 1.5 ਮਿਲੀਅਨ ਮੇਲ ਇਨ ਬੈਲਟਸ ਜੇ ਐਬਸੈਂਟੀ ਬੈਲਟ ਆ ਉਹ ਕਾਊਂਟ ਹੋਣੇ ਬਾਕੀ ਆ। ਤੇ ਉਹਦੇ ਵਿੱਚ ਰਾਈਟ ਨਾਓ ਜਿਹੜੇ ਰਾਸ਼ਟਰਪਤੀ ਟਰੰਪ ਆ ਉੱਥੇ 5 ਲੱਖ ਵੋਟ ਦੇ ਨਾਲ ਉੱਥੇ ਅੱਗੇ ਚੱਲ ਰਹੇ ਆ। ਹੁਣ ਤੱਕ ਪੈਨਸਿਲਵੇਨੀਆ ਦੇ ਰੁਝਾਨਾਂ ਦੇ ਵਿੱਚ ਦੇਖਿਆ ਗਿਆ 5 ਮੇਲ ਇਨ ਬੈਲਟਸ ਦੇ ਵਿੱਚੋਂ 4 ਮੇਲ ਇਨ ਬੈਲਟ ਜੋ ਬਾਈਡਨ ਦੇ ਹੱਕ ਦੇ ਆ ਰਹੇ ਆ। ਜੇ ਉਹ ਟ੍ਰੈਂਡ ਰਿਹਾ ਤਾਂ ਉੱਥੇ ਲੀਡ ਨੂੰ ਜਿਹੜਾ ਆ ਉਹ ਘਟਾ ਕੇ ਖੁਦ ਲੀਡ ਦੇ ਵਿੱਚ ਜੋ ਬਾਈਡਨ ਜਿਹੜਾ ਉਹ ਜਾ ਸਕਦਾ ਆ। ਨਾਰਥ ਕੈਰੋਲੀਨਾ ਦੀ ਸਥਿਤੀ ਤਕਰੀਬਨ ਸਪਸ਼ਟ ਜਿਹੜੀ ਆ ਉਹ ਹੋ ਰਹੀ ਹੈਗੀ ਆ। ਇੱਥੇ ਜਿਹੜੇ ਡੋਨਲਡ ਟਰੰਪ ਆ, ਇੱਦਾਂ ਲੱਗ ਰਿਹਾ ਵੀ ਇਸ ਸਟੇਟ ਨੂੰ ਜਿਹੜਾ ਆ ਉਹ ਆਪਣੇ ਹੱਕ ਦੇ ਵਿੱਚ ਲੈ ਜਾਣਗੇ। ਰਾਈਟ ਨਾਓ ਤਕਰੀਬਨ 94% ਤੋਂ ਵੱਧ ਰਿਪੋਰਟਿੰਗ ਤੋਂ ਬਾਅਦ 'ਚ ਵੀ ਉਹ 1 ਲੱਖ ਵੋਟ ਦੇ ਨਾਲ ਅੱਗੇ ਨੇ। ਉੱਧਰ ਜਾਰਜੀਆ ਦੇ ਵਿੱਚ ਵੀ 1 ਲੱਖ ਵੋਟ ਦਾ ਜਿਹੜਾ ਆ ਉਹ ਫਰਕ ਹੈਗਾ ਆ ਡੋਨਲਡ ਟਰੰਪ ਦੇ ਹੱਕ ਦੇ ਵਿੱਚ। ਉੱਥੇ ਵੀ 94% ਕਾਊਂਟਿੰਗ ਰਿਪੋਰਟਿੰਗ ਜਿਹੜੀ ਆ ਉਹ ਹੋ ਚੁੱਕੀ ਆ। ਸੈਨੇਟ ਜੀ। ਵੀ ਜਿਹੜੀ ਰਾਈਟ ਨਾਓ ਟਾਸ ਅਪ ਸਥਿਤੀ ਦੇ ਵਿੱਚ ਹੀ ਤਕਰੀਬਨ ਜਿਹੜੀ ਉਹ ਬਣੀ ਪਈ ਆ। ਰਿਪਬਲਿਕਨਸ ਨੇ ਇੱਕ ਜਿਹੜੀ ਆ ਡੈਮੋਕ੍ਰੇਟਸ ਦੇ ਕੋਲੋਂ ਪਿਕਅਪ ਕੀਤੀ ਸੀ ਸੀਟ, ਤੇ ਡੈਮੋਕ੍ਰੇਟਸ ਨੇ ਜਿਹੜੀਆਂ 2 ਸੀਟਾਂ ਜਿਹੜੀਆਂ ਆ ਉਹ ਪਿਕਅਪ ਜਿਹੜੀਆਂ ਕੀਤੀਆਂ ਨੇ। ਅਜੇ ਨਾਰਥ ਕੈਰੋਲੀਨਾ ਦੀ ਜਿਹੜੀ ਸੈਨੇਟ ਦੀ ਰੇਸ ਆ ਉਹ ਟੂ ਕਲੋਜ਼ ਟੂ ਕਾਲ ਜਿਹੜੀ ਆ ਉਹ ਆਖੀ ਜਾ ਰਹੀ ਆ। ਸੋ ਉਹ ਵੀ ਜਿਹੜੀ ਸਥਿਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਊਗੀ। ਜੀ। ਸੋ ਬਿਲਕੁਲ ਐਸੋਸੀਏਟਿਡ ਪ੍ਰੈਸ ਜਿਹੜੀ ਯੂਜ਼ਲੀ ਡਿਕਲੇਅਰ ਕਰ ਦਿੰਦੀ ਆ ਵੀ ਆਹ ਜਿਹੜੀ ਸਟੇਟ ਵਿਨ ਹੋ ਗਈ ਆ। ਵਿਸਕੌਨਸਿਨ ਸਟੇਟ 'ਚ ਕਹਿੰਦੇ ਕਾਊਂਟਿੰਗ ਆਲਮੋਸਟ ਡਨ ਹੈਗੀ ਆ, ਤੇ ਜੋ ਬਾਈਡਨ 20,000 ਵੋਟ ਦੇ ਨਾਲ ਡੋਨਲਡ ਟਰੰਪ ਤੋਂ ਅੱਗੇ ਆ। ਪਰ ਏਪੀ ਨੇ ਹਜੇ ਤੱਕ ਇਸ ਸਵਿੰਗ ਸਟੇਟ ਨੂੰ ਜਿਹੜਾ ਆ ਡਿਕਲੇਅਰ ਨਹੀਂ ਕੀਤਾ ਵੀ ਇਹ ਜੋ ਬਾਈਡਨ ਕੋਲ ਜਾਊਗੀ। ਇਹਦੇ ਸੰਬੰਧ ਦੇ ਵਿੱਚ ਸਟਾਕ ਵਾਕਰ ਜਿਹੜੇ ਉੱਥੇ ਦੇ ਗਵਰਨਰ ਰਹਿ ਚੁੱਕੇ ਆ, ਉਹਨਾਂ ਨੇ ਕਿਹਾ ਵੀ ਇਹ ਫ਼ਰਕ ਬਹੁਤ ਜ਼ਿਆਦੇ ਆ। ਸੋ ਇਸ ਨੂੰ ਰੀਕਾਊਂਟ ਵੀ ਜੇ ਰਿਪਬਲਿਕਨ ਕਰੂਗੇ ਤਾਂ ਜ਼ਿਆਦਾ ਅਸਰ ਨਹੀਂ ਪੈਣਾ। ਸੰਨ 2011 ਦੇ ਵਿੱਚ ਜੀ ਵਿਸਕੌਨਸਨ ਦੀ ਸੁਪਰੀਮ ਕੋਰਟ ਨੇ ਕਹਿੰਦੇ ਵੀ ਜਦੋਂ ਰੀਕਾਊਂਟ ਕੀਤਾ ਸੀ ਸਿਰਫ 300 ਵੋਟ ਦਾ ਹੀ ਫ਼ਰਕ ਨਿਕਲਿਆ ਸੀ। ਇਸੇ ਤਰ੍ਹਾਂ 2016 ਦੇ ਵਿੱਚ ਵੀ ਉੱਥੇ ਰੀਕਾਊਂਟ ਹੋਇਆ ਸੀ ਤੇ ਸਿਰਫ 131 ਵੋਟਾਂ ਦਾ ਜਿਹੜਾ ਫ਼ਰਕ ਨਿਕਲਿਆ ਸੀ। ਸੋ 20,000 ਵੋਟ ਨੂੰ ਉੱਥੇ ਜਿਹੜਾ ਰਿਕਵਰ ਕਰਨਾ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲਈ ਕਾਫੀ ਹਾਰਡ ਹੋਊਗਾ। ਜੀ ਸੋ ਤੇ ਤੇ ਹਰਜੋਤ ਸਿੰਘ ਜੀ, ਜੋ ਆંકੜੇ ਇਸ ਟਾਈਮ ਚੱਲ ਰਹੇ ਹੈਗੇ ਆ, ਜੇ ਮਿਸ਼ੀਗਨ ਤੇ ਵਿਸਕੌਨਸਨ ਜੋ ਬਾਈਡਨ ਦੀ ਝੋਲੀ ਦੇ ਵਿੱਚ ਜਾਂਦਾ ਆ, ਤੇ ਨਾਲ ਇਹ ਵੀ ਮੰਨਿਆ ਜਾਵੇ ਵੀ ਨਵਾਡਾ ਤੇ ਐਰੀਜ਼ੋਨਾ ਵੀ ਉਹਨਾਂ ਦੀ ਝੋਲੀ 'ਚ ਜਿਹੜਾ ਉਹ ਜਾਂਦਾ ਆ, ਫਿਰ ਜਿਹੜੇ ਆ ਉਹ ਜੋ ਬਾਈਡਨ 270 ਦੇ ਆંકੜੇ ਤੱਕ ਪੂਰੇ ਜਿਹੜੇ ਉਹ ਪਹੁੰਚ ਜਾਣਗੇ। ਪੈਨਸਲਵੇਨੀਆ ਦੇ ਵਿੱਚ ਬੜੀ ਉਮੀਦਾਂ ਲਾਈ ਬੈਠੇ ਨੇ ਅਜੇ ਵੀ ਡੈਮੋਕ੍ਰੇਟ, ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਲੀਡ ਜ਼ਿਆਦੀ ਆ। ਪਰ ਇਰਰਿਸਪੈਕਟਿਵ ਡੈਮੋਕ੍ਰੇਟਸ ਵਾਲੇ ਜਿਹੜੇ ਉਹ ਕਹਿੰਦੇ ਵੀ ਤਾਂ ਆਸ ਨਹੀਂ ਸੀ ਛੱਡ ਰਹੇ ਵੀ ਉਹਨਾਂ ਨੂੰ ਉਹ ਅਜੇ ਵੋਟਾਂ ਜਿਹੜੀਆਂ ਕਾਊਂਟ ਕਰਨੀਆਂ ਬਾਕੀ ਸੀਗੀਆਂ ਜਿੱਥੇ ਉਹਨਾਂ ਦੇ ਗੜ੍ਹ ਹੈਗੇ ਆ। ਸੋ ਮਿਸ਼ੀਗਨ ਦੇ ਵਿੱਚ ਵੀ ਡਿਟਰੋਇਟ ਵਾਲੇ ਇਲਾਕੇ ਦੀਆਂ ਵੋਟਾਂ ਜਿਹੜੀਆਂ ਉਹ ਕਾਊਂਟ ਹੋ ਰਹੀਆਂ ਨੇ, ਤੇ ਉੱਥੇ ਡੋਨਲਡ ਟਰੰਪ ਜਿਹੜੇ ਉਹ ਪਿਛੜ ਸਕਦੇ ਨੇ ਕਿਉਂਕਿ ਉਹ ਡੈਮੋਕ੍ਰੇਟ ਥੋੜਾ ਹੋਲਡ ਉੱਥੇ ਉਹਨਾਂ ਦਾ ਜਿਹੜਾ ਉਹ ਜ਼ਿਆਦਾ ਹੈਗਾ ਆ, ਤੇ ਮੇਲ ਇਨ ਬੈਲਟ ਜਿਹੜੇ ਕਾਫੀ ਆਏ ਨੇ। ਸੋ ਕੱਲ ਦੇਖੋ, ਨੈਰੇਟਿਵ ਐਵਰੀ ਡੇ ਐਵਰੀ ਆਵਰ ਜਿਹੜਾ ਆ ਇਸ ਇਲੈਕਸ਼ਨ ਦੇ ਵਿੱਚ ਚੇਂਜ ਹੁੰਦਾ ਨਜ਼ਰ ਆਇਆ ਆ, ਆਪਣਾ ਖਾਸ ਕਰਕੇ ਜਿਹੜੇ ਨਤੀਜੇ ਆ ਉਹਨਾਂ ਨੂੰ ਲੈ ਕੇ।
ਪਹਿਲੋਂ ਜੀ, ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਲੀਡ ਜਿਹੜੀ ਉਹਨਾਂ ਦੀ ਬਣ ਗਈ, ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਜਾਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕਹਿਣਾ ਗਿਆ ਵੀ ਨਹੀਂ, ਇਹ ਕੋਈ ਜ਼ਰੂਰੀ ਥੋੜ੍ਹੀ ਆ ਵੀ ਜਿਹੜੇ ਮੇਲ ਇਨ ਬੈਲਟ ਪਹਿਲੋਂ ਜਾਂ ਐਬਸੈਂਟੀ ਬੈਲਟ ਘੱਲੇ ਗਏ ਆ, ਉਹ ਇਕੱਲੇ ਡੈਮੋਕ੍ਰੇਟਸ ਨੇ ਘੱਲੇ ਆ, ਉਹ ਰਿਪਬਲਿਕਨਸ ਨੇ ਵੀ ਉਸੇ ਤਾਦਾਦ ਦੇ ਵਿੱਚ ਘੱਲੇ ਆ। ਤੇ ਹੁਣ ਜਿਹੜੀ ਸਥਿਤੀ ਨੈਰੇਟਿਵ ਇਹ ਹੈਗਾ ਆ ਵੀ ਹੁਣ ਜਿਹਨੇ ਇਲਾਕਿਆਂ ਦੇ ਵਿੱਚੋਂ ਜਿਹੜੇ ਆਉਣੇ ਨੇ ਨਤੀਜੇ ਆਉਣੇ ਨੇ, ਉੱਥੇ ਕਾਊਂਟਿੰਗ ਹੋਣੀ ਆ, ਉਹ ਡੈਮੋਕ੍ਰੇਟ ਸਟਰੋਂਗ ਹੋਲਡ ਜਿਹੜੇ ਉਹ ਦੱਸੇ ਜਾ ਰਹੇ ਆ। ਸੋ ਸਥਿਤੀ ਅਜੇ ਵੀ ਜਿਹੜੀ ਦਚਿੱਤੀ 'ਚ ਆ। ਨਵਾਡਾ ਵਾਲਿਆਂ ਨੇ ਤਾਂ ਕਿਹਾ ਜੀ ਅਸੀਂ ਕੱਲ੍ਹ ਨੂੰ ਦੱਸਾਂਗੇ, ਹੁਣ ਵੀਰਵਾਰ ਨੂੰ। ਉੱਥੇ 86% ਕਾਊਂਟਿੰਗ ਹੀ ਜਿਹੜੀ ਆ ਉਹ ਹੋਈ ਆ, ਉੱਥੇ 14% ਰਿਪੋਰਟਿੰਗ ਜਿਹੜੀ ਆਉਣੀ ਬਾਕੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹਿਣੀ ਆ ਵੀ ਨਵਾਡਾ ਦੇ ਵਿੱਚ ਕੀ ਸਥਿਤੀ ਬਣਦੀ ਆ, ਕਿਉਂਕਿ ਰਾਈਟ ਨਾਓ ਇੱਕ ਇਲੈਕਟੋਰਲ ਕਾਲਜ ਦੀ ਜਿਹੜੀ ਵੋਟ ਆ ਉਹ ਬੇਸ਼ਕੀਮਤੀ ਦੋਨਾਂ ਹੀ ਕੈਂਪੇਨ ਦੇ ਲਈ ਬਣੀ ਪਈ ਆ। ਤੇ ਨਵਾਡਾ ਵਿੱਚ ਤਾਂ 6 ਇਲੈਕਟੋਰਲ ਕਾਲਜ ਦੀਆਂ ਜਿਹੜੀਆਂ ਵੋਟਸ ਆ ਉੱਥੇ ਹੈਗੀਆਂ ਨੇ, ਜਿਹੜੀਆਂ ਪਾਸਾ ਜਿਹੜੀਆਂ ਉਹ ਪਲਟ ਸਕਦੀਆਂ ਆ ਕਿਸੇ ਦੇ ਵੀ ਹੱਕ ਦੇ ਵਿੱਚ ਜਾਂ ਕਿਸੇ ਦੇ ਵੀ ਵਿਰੋਧ ਦੇ ਵਿੱਚ। ਸੋ ਇਹ ਜਿਹੜੀ ਸਥਿਤੀ ਬਣੀ ਪਈ ਆ। ਤੁਸੀਂ ਆਲਰੇਡੀ ਪੋਪੂਲਰ ਵੋਟ ਦੀ ਗੱਲ ਕਰ ਚੁੱਕੇ ਆ ਵੀ ਜੋ ਬਾਈਡਨ ਦੇ ਜਿਹੜੇ ਹੱਕ ਦੇ ਵਿੱਚ 3 ਮਿਲੀਅਨ ਵੱਧ ਜਿਹੜੇ ਆ ਉਹ ਬੈਲਟ ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਹੈਗੀਆਂ। ਅਜੇ ਕੁਛ ਕਾਊਂਟਿੰਗ ਕੁਛ ਥਾਵਾਂ ਦੇ ਉੱਤੇ ਬਾਕੀ ਆ। ਸੋ ਬੈਟਲ ਗਰਾਊਂਡ ਸਟੇਟ ਹੀ ਜਿਹੜਾ ਹਰਜੋਤ ਸਿੰਘ ਜੀ ਅਖੀਰ ਦੇ ਵਿੱਚ ਉਹਨੇ ਹੀ ਨਤਾਰਾ ਜਿਹੜਾ ਉਹ ਕਰਨਾ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਉੱਧਰ ਟਰੰਪ ਹੁਣਾਂ ਨੇ ਤਾਂ ਕੱਲ੍ਹ ਆਪਣੇ ਆਪ ਨੂੰ ਜੇਤੂ ਪਹਿਲਾਂ ਹੀ ਜਿਹੜਾ ਘੋਸ਼ਿਤ ਇੱਕ ਹਿਸਾਬ ਨਾਲ ਕਰ ਦਿੱਤਾ। ਅਜੇ ਕਾਊਂਟਿੰਗ ਜਿਹੜੀ ਆ ਉਹ ਬਾਕੀ ਸੀ। ਸੋ ਕਾਫੀ ਆਲੋਚਨਾ ਜਿਹੜੀ ਆ ਉਹਨਾਂ ਦੀ ਇਸ ਦੇ ਪੱਖੋਂ ਜਿਹੜੀ ਉਹ ਹੋਈ ਆ। ਜੀ। ਸੋ ਬਿਲਕੁਲ ਜੇ ਕਹਿੰਦੇ ਭਈ ਜੋ ਬਾਈਡਨ ਨੇ ਜਿਹੜੀ ਆ ਪ੍ਰੈਜ਼ੀਡੈਂਟਸ਼ਿਪ ਜਿੱਤਣੀ ਆ ਤੇ ਉਹ ਇੱਕ ਜੇ ਮਿਸ਼ੀਗਨ ਸਟੇਟ ਲੈ ਜਾਂਦੇ ਆ, ਉਹ 'ਚ 16 ਹੈਗੀਆਂ ਵੋਟਾਂ ਇਲੈਕਟੋਰਲ ਕਾਲਜ, ਤੇ ਪੈਨਸਿਲਵੇਨੀਆ 2 ਸਟੇਟਾਂ ਲੈ ਜਾਂਦੇ ਤੇ ਉਹ ਵਿਨਰ ਹੋ ਜਾਊਗੇ। ਪੈਨਸਿਲਵੇਨੀਆ ਦੇ 20 ਆ, ਤੇ ਜੇ ਉਹ ਪੈਨਸਿਲਵੇਨੀਆ ਨੂੰ ਲੂਜ਼ ਕਰ ਜਾਂਦੇ ਆ ਤੇ ਨਵਾਡਾ ਦੇ ਲੈ ਜਾਂਦੇ, ਉੱਥੇ ਦੇ 6 ਇਲੈਕਟੋਰਲ ਕਾਲਜ ਹੈਗੇ ਆ। ਵਿਸਕੌਨਸਨ ਲੈ ਜਾਂਦੇ ਆ, ਉੱਥੇ ਦੇ 10 ਆ, ਮਿਸ਼ੀਗਨ ਦੇ 16 ਆ, ਫਿਰ ਵੀ ਉਹ ਜਿੱਤ ਸਕਦੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਦੁਬਾਰਾ ਫਿਰ ਜਿੱਤਣ ਦੇ ਲਈ ਘੱਟੋ ਘੱਟ ਜਿਹੜੀਆਂ 3 ਸਟੇਟਾਂ ਕਹਿੰਦੇ ਜਿੱਤਣੀਆਂ ਪੈਣੀਆਂ ਆ। ਜੇ ਨਵਾਡਾ ਜਿੱਤਦੇ ਆ, ਉਹਦੇ 6 ਹੈਗੇ ਆ, ਤੇ ਪੈਨਸਿਲਵੇਨੀਆ ਦੇ 20, ਜਾਰਜੀਆ ਦੇ 16, ਨਾਰਥ ਕੈਰੋਲੀਨਾ ਦੇ 15, ਜਾਂ ਤਾਂ ਇਹ ਜਿੱਤਣੇ ਪਊਗੇ ਤੇ ਜਾਂ ਪੈਨਸਿਲਵੇਨੀਆ ਤੋਂ ਬਿਨਾਂ ਉਹਨਾਂ ਨੂੰ 5 ਸਟੇਟਾਂ ਜਿਹੜੀਆਂ ਜਿੱਤਣੀਆਂ ਪਊਗੀਆਂ: ਨਵਾਡਾ, ਵਿਸਕੌਨਸਨ, ਮਿਸ਼ੀਗਨ, ਨਾਰਥ ਕੈਰੋਲੀਨਾ ਤੇ ਜਾਰਜੀਆ। ਸੋ ਆਉਣ ਵਾਲੇ ਜਿਹੜੇ 48 ਘੰਟੇ ਜਿਹੜੇ ਆ ਉਹ ਯੂਐਸ ਦੀ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਰਿਜ਼ਲਟਸ ਦੇ ਲਈ ਕਾਫੀ ਕ੍ਰਿਟੀਕਲ ਹੈਗੇ ਆ। ਸੋ ਲੱਗਦਾ ਨਹੀਂ ਵੀ ਮੈਨੂੰ ਲੱਗਦਾ ਨਹੀਂ ਅੱਜ ਡਿਸੀਜਨ ਹੋਊਗਾ। ਜੇ ਸੋ ਅਨਲੈਸ ਹਰਜੋਤ ਸਿੰਘ ਜੀ ਇਹ ਕਹਿ ਲਓ ਵੀ ਇਹਨਾਂ 5 ਸੂਬਿਆਂ ਦੇ ਵਿੱਚੋਂ 3 ਦੇ ਨਤੀਜੇ ਜਿਹੜੇ ਆ ਜਾਂਦੇ, ਜਿਨ੍ਹਾਂ ਦੇ ਉੱਤੇ ਸਭ ਦੀ ਅੱਖ ਜਿਹੜੀ ਰਾਈਟ ਨਾਓ ਹੈਗੀ ਆ, ਉਹ ਹੈਗੀ ਵਿਸਕੌਨਸਨ, ਮਿਸ਼ੀਗਨ ਤੇ ਪੈਨਸਿਲਵੇਨੀਆ। ਜੇ ਇਹ 3 ਦੇ ਨਤੀਜੇ ਆ ਜਾਂਦੇ ਆ ਤਾਂ ਖਾਸ ਕਰਕੇ ਜੇ ਉਹ ਡੈਮੋਕ੍ਰੇਟ ਦੇ ਪੱਖ ਦੇ ਵਿੱਚ ਆਉਂਦੇ ਆ, ਫਿਰ ਕਲੀਅਰ ਹੋ ਜਾਊਗਾ। ਜੇ ਇਹਦੇ ਵਿੱਚੋਂ ਸਿਰਫ 2 ਸਟੇਟਾਂ ਉਹ ਜਿੱਤਣ 'ਚ ਕਾਮਯਾਬ ਰਹਿੰਦਾ ਆ, ਜਾਂ ਰਾਸ਼ਟਰਪਤੀ ਟਰੰਪ ਇਹਦੇ ਵਿੱਚੋਂ 2 ਸਟੇਟਾਂ ਜਿਹੜੀਆਂ ਉਹ ਜਿੱਤ ਜਾਂਦੇ ਨੇ, ਫਿਰ ਉਹਨਾਂ ਦੇ ਪੱਖ ਦਾ ਜਿਹੜਾ ਮਜ਼ਬੂਤੀ ਜਿਹੜੀ ਉਹ ਵਧੂਗੀ। ਪਰ ਰਾਈਟ ਨਾਓ ਸਥਿਤੀ ਬਹੁਤ ਹੀ ਜ਼ਿਆਦਾ ਜਿਹੜੀ ਕਹਿ ਲਓ ਵੀ ਇਸ ਟਾਈਮ ਟੂ ਕਲੋਜ਼ ਟੂ ਕਾਲ ਆ। ਸੋ ਤਾਂ ਹੀ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਸਿਚੁਏਸ਼ਨ ਜਿਹੜੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਜਿੰਨੇ ਵੀ ਕਾਉਂਟੀਜ਼ ਦੇ ਇਲੈਕਸ਼ਨ ਆਫਿਸਰਸ ਹੈਗੇ ਆ, ਉਹ ਕਹਿੰਦੇ 2 ਹੀ ਅੱਖਰ ਸਾਰਿਆਂ ਨੂੰ ਜਿਹੜੇ ਉਹ ਕਹਿ ਰਹੇ ਨੇ, ਬੀ ਪੇਸ਼ੈਂਟ, ਸਬਰ ਰੱਖੋ, ਸਬਰ ਰੱਖੋ। ਜੋ ਵੀ ਹੁਣ ਕਾਊਂਟ ਹੋਊਗਾ ਉਸ ਨੂੰ ਲੈ ਕੇ ਜਿਹੜਾ ਉਹ ਅੱਗੇ ਜਿਹੜਾ ਉਹ ਵਧਾਇਆ ਜਾਊਗਾ, ਜਿੱਦਾਂ ਵੀ ਜਿਹੜਾ ਉਹ ਤੁਹਾਨੂੰ ਉਹ ਦੱਸਿਆ ਜਾਊਗਾ। ਤੇ ਉੱਧਰ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਜੇ ਆਪਾਂ ਦੱਸਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਆਲਰੇਡੀ ਲੀਗਲ ਚੈਲੰਜਸ ਦੇ ਲਈ ਉਹਨਾਂ ਨੇ ਜਿਹੜਾ ਆ ਉਹ ਫੰਡ ਰੇਜ਼ਿੰਗ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੋਈ ਆ। ਸੋ ਇਹ ਜਿਹੜੀ ਇੱਕ ਗੱਲਬਾਤ ਆ ਉਹ ਸ਼ੁਰੂ ਆਈ ਆ। ਸੋ ਹੁਣ ਵਕੀਲਾਂ ਦੀਆਂ ਫੌਜਾਂ ਦੋਨਾਂ ਹੀ ਕੈਂਪੇਨਸ ਦੇ ਦੁਆਰਾ, ਦੋਨਾਂ ਹੀ ਪਾਰਟੀਆਂ ਦੇ ਦੁਆਰਾ ਅਦਾਲਤਾਂ ਦੇ ਵਿੱਚ ਗੁੱਥਮ ਗੁੱਥਾ ਜਿਹੜੀਆਂ ਉਹ ਹੋਣਗੀਆਂ, ਕਿਹੜੀ ਕਾਊਂਟ ਹੋਣੀ ਆ, ਕਿੱਦਾਂ ਕਾਊਂਟ ਹੋਣੀ ਆ। ਸੋ ਪ੍ਰੋਸੈਸ ਜਿਹੜੇ ਆਲਰੇਡੀ ਬਣੇ ਹੋਏ ਆ, ਇਹ ਉਹੀ ਮੇਲ ਇਨ ਬੈਲਟਸ ਜਾਂ ਐਬਸੈਂਟੀ ਬੈਲਟ ਆਖੇ ਜਾ ਰਹੇ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਮੇਲ ਇਨ ਬੈਲਟ ਡੰਪਸ ਦਾ ਨਾਮ ਦਿੱਤਾ। ਟਵਿੱਟਰ ਨੇ ਉਸ ਦੇ ਉੱਤੇ ਵਾਰਨਿੰਗ ਜਿਹੜੀ ਆ ਉਹ ਠੋਕ ਦਿੱਤੀ ਵੀ ਇਹ ਇਸ ਦੇ ਵਿੱਚ ਗਲਤ ਇਨਫੋਰਮੇਸ਼ਨ ਫੈਲਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਕੱਲ੍ਹ ਕ੍ਰਿਸ ਵਾਲਸ ਜਿਹੜੇ ਫੌਕਸ ਨਿਊਜ਼ ਦੇ ਸੰਡੇ ਦਾ ਉਹ ਨਿਊਜ਼ ਕਰਦੇ ਨੇ, ਉਹਨਾਂ ਨੇ ਕਿਹਾ ਵੀ ਜਦ ਰਾਸ਼ਟਰਪਤੀ ਟਰੰਪ ਨੇ ਅਨਾਊਂਸ ਕਰ ਦਿੱਤਾ, ਕਹਿੰਦੇ ਵੀ ਬਲਦੀ ਦੇ ਵਿੱਚ ਤੀਲੀ ਸਿੱਟਣ ਵਾਲਾ ਜਿਹੜਾ ਆ ਉਹ ਉਹਨਾਂ ਨੇ ਕੰਮ ਕੀਤਾ ਆ।
ਸੋ ਲੋਕਾਂ ਨੇ ਤੇ ਪੋਲੀਟੀਕਲ ਲੋਕਾਂ ਨੇ ਜਿਹੜੀ ਆ ਉਹ ਕਾਫੀ ਜ਼ਿਆਦਾ ਇਸ ਦੀ ਕਹਿ ਲਓ ਆਲੋਚਨਾ ਕੀਤੀ ਆ। ਮਿਚ ਮਕੌਨਲ ਦਾ ਅਜੇ ਬਿਆਨ ਆਇਆ ਵੀ ਕਹਿੰਦੇ ਅਜੇ ਸਾਨੂੰ ਕਲੀਅਰ ਨਹੀਂ ਆ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਉਹ ਕਿਸ ਨੇ ਜਿੱਤੀ ਆ। ਉਹ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਉਲਟ ਜਾ ਕੇ ਉਹਨਾਂ ਨੂੰ ਕੰਟਰਾਡਿਕਟ ਕਰਦੀ ਹੋਈ ਜਿਹੜੀ ਮਿਚ ਮਕੌਨਲ ਦੀ ਸਟੇਟਮੈਂਟ ਆ ਉਹ ਆਈ ਹੈਗੀ ਆ। ਸੋ ਇਸ ਟਾਈਮ ਜਿਹੜੀ ਸਥਿਤੀਆਂ ਆ ਉਹ ਬਹੁਤੀਆਂ ਅਨੁਕੂਲ ਜਿਹੜੀਆਂ ਹਰਜੋਤ ਸਿੰਘ ਜੀ ਉਹ ਜਿਹੜੀਆਂ ਉਹ ਸਾਹਮਣੇ ਨਹੀਂ ਨਜ਼ਰ ਆ ਰਹੀਆਂ। ਕੀ ਹੋਊਗਾ ਕਿਵੇਂ ਹੋਊਗਾ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ। ਪਰ ਬਹੁਤ ਜ਼ਿਆਦਾ ਦਿਲਚਸਪੀ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਨੋ ਡਾਊਟ ਆ ਇਸ ਦੇ ਕਰਕੇ ਜਿਹੜੀ ਉਹ ਵਧੀ ਹੋਈ ਆ ਵੀ ਕੌਣ ਜਿੱਤ ਰਿਹਾ ਆ ਕੌਣ ਹਾਰ ਰਿਹਾ ਆ। ਸੈਨੇਟ ਦੇ ਵਿੱਚ ਕੰਟਰੋਲ ਜਿਹੜਾ ਡੈਮੋਕ੍ਰੇਟਸ ਦਾ ਨਹੀਂ ਆਊਗਾ ਇਹ ਤਕਰੀਬਨ ਇਦਾਂ ਲੱਗਦਾ ਆ ਵੀ ਉਹ ਤੈਅ ਹੋ ਗਿਆ ਹੈਗਾ। ਜੀ। ਸੋ ਬਿਲਕੁਲ ਇਸੇ ਤਰ੍ਹਾਂ ਇਹ ਇਲੈਕਸ਼ਨ ਹਿਸਟਰੀ ਬਣਦੀ ਜਾ ਰਹੀ ਆ। ਜੋ ਬਾਈਡਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣ ਚੁੱਕੇ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ, ਜਿਨ੍ਹਾਂ ਨੇ ਸਭ ਤੋਂ ਵੱਧ ਵੋਟਾਂ ਜਿਹੜੀਆਂ ਹੁਣ ਤੱਕ ਲਈਆਂ ਹੈਗੀਆਂ। ਵਾਹ। ਹਜੇ ਹਾਲਾਂਕਿ ਕਾਊਂਟ ਹੋ ਰਹੀਆਂ ਆ। ਉਹਨਾਂ ਦੀ ਜੇ ਕਰੰਟ ਟੈਲੀ ਕਰਦੇ ਜਾਈਏ 69,07,59,833 ਵੋਟਾਂ ਆ, ਜਿਹੜੀਆਂ ਕਿ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿੱਤੇ ਸੀ ਸੰਨ 2008 ਚੋਂ, ਉਹ ਰੈਕਡ ਵੀ ਤੋੜ ਦਿੱਤਾ ਗਿਆ ਆ। ਉਹਨਾਂ ਦੇ ਉਸ ਟਾਈਮ ਦੇ ਉੱਤੇ 69,04,98,516 ਵੋਟਾਂ ਲਈਆਂ ਸੀਗੀਆਂ। ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣਾ ਰੈਕਡ ਵੀ ਜਿਹੜਾ 2016 ਵਾਲਾ ਵੋਟਾਂ ਵਾਲਾ ਤੋੜ ਰਿਹਾ ਹੈਗਾ ਆ। ਹੁਣ ਉਹਨਾਂ ਨੂੰ 67,01,60,663 ਵੋਟਾਂ ਜਿਹੜੀਆਂ ਮਿਲੀਆਂ ਹੈਗੀਆਂ ਆ। ਈਵਨ ਦੋ ਲੱਗਦਾ ਆ ਵੀ ਹੁਣ ਜਦੋਂ ਆਪਾਂ ਗੱਲਬਾਤ ਕਰ ਰਹੇ ਆ, ਜੋ ਬਾਈਡਨ ਦੇ ਚਾਂਸ ਕਾਫੀ ਆ, ਪਰ ਹਜੇ ਵੀ ਜਿਹੜੀ ਕਹਿੰਦੇ ਵੀ ਰਿਜ਼ਲਟ ਡਿਕਲੇਅਰ ਕਰਨ ਦੇ ਲਈ ਬਹੁਤ ਕਲੋਜ਼ ਹੈਗਾ ਕਾਲ ਕਰਨ ਦੇ ਲਈ। ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਆਲਰੇਡੀ ਆਪਣੀ ਸੀਟ ਜਿੱਤ ਗਏ ਆ ਤੇ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਬੈਲੈਂਸ ਆਫ ਯੂਐਸ ਸੈਨੇਟ ਦੀ। ਸੈਨੇਟ ਲੱਗਦਾ ਮੈਜੋਰਟੀ ਹਜੇ ਵੀ ਚਾਂਸ ਆ ਵੀ ਰਿਪਬਲਿਕਨ ਕੋਲ ਰਹਿ ਜਾਊਗੀ। ਤੇ ਉਹਨਾਂ ਨੇ ਪ੍ਰੈਜ਼ੀਡੈਂਟ ਇਲੈਕਸ਼ਨ ਰਿਜ਼ਲਟਸ ਬਾਰੇ ਇਹ ਕਿਹਾ ਆ ਤੇ ਕਹਿੰਦੇ ਵੀ ਲੱਗਦਾ ਨਹੀਂ ਹੁਣ ਆਪਾਂ ਹਜੇ ਤੱਕ ਡਿਸਾਈਡ ਕਰ ਸਕਦੇ ਹਾਂ ਵੀ ਕੌਣ ਪ੍ਰੈਜ਼ੀਡੈਂਟ ਜਿੱਤਿਆ ਹੈਗਾ। ਸੋ ਲੱਗਦਾ ਹੈ ਵੀ ਟਾਈਮ ਲੱਗੂਗਾ ਇਸ ਨੂੰ ਇਲੈਕਸ਼ਨ ਰਿਜ਼ਲਟਸ ਆਉਣ ਨੂੰ। ਪੈਂਸਿਲਵੇਨੀਆ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਕਿਹਾ ਆ ਵੀ ਅੱਜ ਨਹੀਂ ਲੱਗਦਾ ਵੀ ਪੈਂਸਿਲਵੇਨੀਆ ਦੇ ਜਿਹੜੇ ਇਲੈਕਸ਼ਨ ਰਿਜ਼ਲਟਸ ਆ ਉਹ ਡਿਕਲੇਅਰ ਹੋਣਗੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 1.5 ਮਿਲੀਅਨ ਦੇ ਕਰੀਬ ਕਹਿੰਦੇ ਵੋਟਸ ਆ ਉਹ ਕਾਊਂਟ ਹੋਣ ਨੂੰ ਰਹਿੰਦੀਆਂ ਹੈਗੀਆਂ। 1 ਘੰਟੇ ਦੇ ਹਿਸਾਬ ਨਾਲ 30,000 ਵੋਟਸ ਉਹ ਕਾਊਂਟ ਕਰ ਰਹੇ ਆ। ਜੀ। ਤੇ ਸੋ ਤੇ ਇਹ ਵੀ ਲੱਗਦਾ ਦੱਸਦੇ ਵੀ ਜਾਈਏ ਹਰਜੋਤ ਸਿੰਘ, ਜਿਸ 'ਚ ਮੈਂ ਐਡ ਕਰਨਾ ਚਾਹੁੰਦਾ ਜਿਹੜੀਆਂ ਮੇਲ ਇਨ ਬੈਲਟਸ ਜਾਂ ਐਬਸੈਂਟੀ ਬੈਲਟ ਹੁੰਦੇ ਆ ਉਹ ਯੂਜਲੀ ਮਸ਼ੀਨਾਂ ਰਾਹੀਂ ਨਹੀਂ, ਫਿਰ ਮੈਨੂਅਲੀ ਜਿਹੜੀਆਂ ਉਹ ਕਾਊਂਟ ਕੀਤੀਆਂ ਜਾਂਦੀਆਂ। ਕਿਹਦੇ ਦੇ ਵਿੱਚ ਓਵਰ ਵੋਟ ਹੁੰਦੀ ਆ, ਕਿਸੇ 'ਚ ਅੰਡਰ ਵੋਟਸ ਹੁੰਦੀਆਂ ਆ। ਸੋ ਉਹ ਸਾਰਾ ਕੁਝ ਉਹਨਾਂ ਨੇ ਜਿਹੜਾ ਉਹ ਟੈਲੀ ਕਰਨਾ ਹੁੰਦਾ ਆ। ਸੋ ਸਥਿਤੀ ਜਿਹੜੀ ਹਾਲ ਦੀ ਘੜੀ ਅਨਸਰਟਨਟੀ ਦੀ ਆ। ਆਪਾਂ ਜਿਹੜਾ ਕੁਝ ਵੀ ਜਿਹੜਾ ਕਿਹਾ ਨਹੀਂ ਜਾ ਸਕਦਾ ਵੀ ਕਿਸ ਤਰਾਜੂ ਦੇ ਵਿੱਚ ਭਾਰ ਜਿਹੜਾ ਉਹ ਵਧੇਗਾ। ਤੇ ਪਰ ਇਹ ਆ ਵੀ ਅਸੈਪਟ ਕਰਨਾ ਚਾਹੀਦਾ। ਲੋਕਾਂ ਦਾ ਫਤਵਾ ਆ, ਚਾਹੇ ਡੈਮੋਕ੍ਰੇਟ ਜਿੱਤਦੇ ਆ ਚਾਹੇ ਰਿਪਬਲਿਕਨ ਜਿੱਤਦੇ ਆ, ਜਿਹੜਾ ਵੀ ਹਾਰਦਾ ਆ ਉਹਨੂੰ ਇਹ ਜਿਹੜੇ ਵੋਟਰ ਦਾ ਹੈਗਾ ਆ ਉਸ ਨੂੰ ਅਸੈਪਟ ਕਰਨਾ ਚਾਹੀਦਾ ਆ। ਨੋ ਡਾਊਟ ਆਲਰੇਡੀ ਹਰਜੋਤ ਸਿੰਘ ਜੀ ਇਹ ਕਲੀਅਰ ਹੋ ਚੁੱਕਾ ਆ ਵੀ ਇਹ ਆਪਾਂ ਨੂੰ ਆਉਣ ਵਾਲੀਆਂ ਕਹਿ ਲਓ ਵੀ ਇਸ ਹਫਤੇ ਦੇ ਅਖੀਰ ਤੱਕ ਹੀ ਕਹਿ ਸਕਦੇ ਆ ਵੀ ਆਪਾਂ ਨੂੰ ਜਿਹੜਾ ਉਹ ਪਤਾ ਲੱਗੂਗਾ ਵੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਇਹ ਸਥਿਤੀ ਜਿਹੜੀ ਉਹ ਬਣਦੀ ਹੈਗੀ ਆ। ਬਹੁਤ ਜ਼ਿਆਦਾ ਅਨਸਰਟਨਟੀ ਜਿਹੜੀ ਇਸ ਨੂੰ ਲੈ ਕੇ ਬਣੀ ਆ। ਪਰ ਤਣਾਅ ਦਾ ਮਾਹੌਲ ਨਾ ਬਣੇ। ਇੱਕ ਦੂਜੇ ਦੇ ਜਿਹੜਾ ਵੀ ਪਾਰਟੀ ਦਾ ਜਿਸ ਨੂੰ ਵੀ ਉਹ ਕੋਈ ਬਿਲੋਂਗ ਕਰਦਾ ਜਿਸ ਪਾਸੇ ਵੱਲ ਨੂੰ ਵੀ ਆ, ਉਹਨਾਂ ਨੂੰ ਆਪਾਂ ਇਹੀ ਬੇਨਤੀ ਕਰਦੇ ਹਾਂ ਵੀ ਭਾਈ ਜਿਹੜਾ ਆ ਉਹ ਧਿਆਨ ਦੇ ਨਾਲ ਕੋਈ ਇਸ ਦੇ ਵਿੱਚ ਹਾਰਡ ਫੀਲਿੰਗਸ ਦੀਆਂ ਨਹੀਂ ਰੱਖਣੀਆਂ। ਜਿਹੜਾ ਵੀ ਜਿੱਤਦਾ ਆ ਤੇ ਜਿਹੜਾ ਵੀ ਹਾਰਦਾ ਹੈ ਉਹ ਅਗਲੀ ਵਾਰ ਦੇ ਲਈ ਹੋਰ ਜ਼ਿਆਦਾ ਸ਼ਿੱਦਤ ਦੇ ਨਾਲ ਮਿਹਨਤ ਕਰਕੇ ਜਿਹੜਾ ਉਹ ਮੈਦਾਨ ਦੇ ਵਿੱਚ ਜਿਹੜਾ ਉਤਰੇ। ਮੌਕੇ ਜਿਹੜੇ ਆ ਇੱਥੇ ਹਰ 2 ਸਾਲਾਂ ਬਾਅਦ ਜਿਹੜੇ ਉਹ ਆਉਂਦੇ ਰਹਿੰਦੇ ਆ। ਹਾਊਸ ਦੀਆਂ ਇਲੈਕਸ਼ਨ ਐਵਰੀ 2 ਈਅਰਸ ਜਿਹੜੀ ਉਹ ਹੁੰਦੀਆਂ ਹੀ ਹੁੰਦੀਆਂ। ਕਿਹਦੇ ਕੋਲ ਕੰਟਰੋਲ ਰਹਿਣਾ ਹੈ, ਕਿਹਦੇ ਕੋਲ ਕੀ ਹੋਣਾ ਆ, ਉਹ ਸਾਰਾ ਕੁਝ ਜਿਹੜਾ ਇੱਦਾਂ ਹੀ ਚੱਲਦਾ ਰਹਿਣਾ ਹੈਗਾ ਆ। ਜੇ ਹਾਊਸ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਹਾਲ ਦੀ ਘੜੀ ਉੱਥੇ ਵੀ ਸਾਰੇ ਨਤੀਜੇ ਜਿਹੜੇ ਉਹ ਆਏ ਨਹੀਂ ਹੈਗੇ। ਉੱਥੇ ਡੈਮੋਕ੍ਰੇਟਸ ਦੇ ਓਵਰਆਲ 5 ਸੀਟਾਂ ਜਿਹੜੀਆਂ ਲੂਜ਼ ਕੀਤੀਆਂ ਦੱਸੀਆਂ ਜਾਂਦੀਆਂ ਨੇ। ਰਿਪਬਲਿਕਨਸ ਨੂੰ ਤਕਰੀਬਨ 2 ਦਰਜਨ ਸੀਟਾਂ ਜਿਹੜੀਆਂ ਉਹ ਫਲਿਪ ਕਰਨ ਦੀ ਜ਼ਰੂਰਤ ਸੀਗੀ ਜੇ ਉੱਥੇ ਉਹਨਾਂ ਨੇ ਹਾਊਸ ਦੇ ਵਿੱਚ ਕੰਟਰੋਲ ਰੱਖਣਾ ਸੀਗਾ। ਪਰ ਲੱਗਦਾ ਨਹੀਂ ਵੀ ਸ਼ਾਇਦ ਰਿਪਬਲਿਕਨਸ ਉਸ ਚੀਜ਼ ਦੇ ਵਿੱਚ ਕਾਮਯਾਬ ਰਹਿਣਗੇ। ਡੈਮੋਕ੍ਰੇਟਸ ਮੈਜੋਰਟੀ ਜਿਹੜੀ ਆ ਹਾਊਸ ਦੇ ਵਿੱਚ ਬਰਕਰਾਰ ਰੱਖਣਗੇ ਤੇ ਸੈਨੇਟ ਦੇ ਵਿੱਚ ਲੱਗਦਾ ਹੈ ਵੀ ਜਿਹੜੇ ਰਿਪਬਲਿਕਨਸ ਆ ਉਹ ਆਪਣੀ ਜਿਹੜੀ ਮੈਜੋਰਟੀ ਆ ਉਸ ਨੂੰ ਬਰਕਰਾਰ ਰੱਖਣਗੇ। ਅਜੇ ਜਿਹੜੀਆਂ 2 ਸੀਟਾਂ ਆ ਉਹ
ਡੈਮੋਕ੍ਰੇਟਸ ਫਲਿੱਪ ਕਰਨ 'ਚ ਕਾਮਯਾਬ ਰਹੇ ਨੇ, ਪਰ ਉੱਧਰ ਰਿਪਬਲਿਕਨਸ ਨੇ ਵੀ ਇੱਕ ਜਿਹੜੀ ਸੀਟ ਆ ਉਹ ਫਲਿੱਪ ਕਰ ਦਿੱਤੀ ਆ। ਤੇ ਮਿਸ਼ੀਗਨ ਦੇ ਵਿੱਚ ਵੀ ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਵੀ ਅਜੇ ਕੋਈ ਸੈਨੇਟ ਦੀਆਂ ਜਿਹੜੇ ਉਹ ਆਉਣੀ ਆ ਅਜੇ ਇੱਕ ਜਿਹੜਾ ਫੈਸਲਾ ਉਸ ਦਾ ਆਉਣਾ, ਕਿਉਂਕਿ ਹਾਲ ਦੀ ਘੜੀ ਉੱਥੇ ਵੀ ਉਹ ਜਿਹੜੀ ਸੀਟ ਸੀਗੀ ਸੈਨੇਟ ਦੀ, ਉੱਥੇ ਹੁਣ ਉਹ ਵਾਲੀ ਵੋਟਾਂ ਦੀ ਕਾਊਂਟ ਹੋ ਰਹੀ ਹੈ ਜਿਹਦੇ ਡੈਮੋਕ੍ਰੇਟਸ ਦਾ ਗੜ੍ਹ ਮੰਨਿਆ ਜਾ ਰਿਹਾ। ਹੋ ਸਕਦਾ ਆ ਵੀ ਉੱਥੇ ਦੀ ਜਿਹੜੀ ਸੈਨੇਟ ਦੀ ਸੀਟ ਆ ਜਿਹੜੀ ਡੈਮੋਕ੍ਰੇਟਸ ਦੇ ਕੋਲ ਆਲਰੇਡੀ ਸੀ, ਉਹ ਬਚਾਉਣ 'ਚ ਕਾਮਯਾਬ ਹੋਣ, ਜਾਂ ਫਿਰ ਜਿਹੜੀ ਲੀਡ ਉਹਨਾਂ ਦੀ ਇਨਫ ਹੋਊਗੀ ਰਿਪਬਲਿਕਨ ਕੰਟੈਂਡਰ ਦੀ ਵੀ ਉਹ ਆਪਣੀ ਲੀਡ ਨੂੰ ਬਰਕਰਾਰ ਰੱਖ ਕੇ ਉਸ ਨੂੰ ਉਹ ਫਲਿੱਪ ਕਰਨ 'ਚ ਕਾਮਯਾਬ ਰਹਿਣਗੇ। ਜੀ। ਬਿਲਕੁਲ ਸੋ ਫਾਰ ਇਹ ਲੱਗਦਾ ਵੀ ਯੂਐਸ ਕੰਟਰੀ ਜਿਹੜੀ ਪੂਰੀ ਟੋਟਲੀ ਡਿਵਾਈਡਡ ਹੈਗੀ ਆ ਬਹੁਤ ਥੋੜੇ ਫਰਕ ਦੇ ਨਾਲ। ਤੇ ਇਸ ਇਲੈਕਸ਼ਨ ਦੇ ਵਿੱਚ ਕਈ ਹਿਸਟਰੀ ਵੀ ਬਣੀ ਹੈਗੀ ਆ। ਰਾਜਕਨਵੀਰ ਸਿੰਘ ਜੀ, ਕਈ ਵਾਰੀ ਆਪਾਂ ਦੇਖਦੇ ਵੀ ਸਾਡੇ 25-26 ਸਾਲ ਦੇ ਨਿਆਣੇ ਹੋ ਜਾਂਦੇ ਤਾਂ ਸੋਚਦੇ ਵੀ ਨਹੀਂ ਯਾਰ ਇਹ ਤਾਂ ਹਜੇ ਨਿਆਣੇ ਹੀ ਹੈਗੇ ਆ। ਨਾਰਥ ਕੈਰੋਲੀਨਾ ਦੇ ਵਿੱਚ 25 ਸਾਲਾਂ ਦਾ ਇੱਕ ਨੌਜਵਾਨ ਮੈਡੀਸਨ ਕਾਥੋਰਨ, ਉਹ ਯੰਗੈਸਟ ਐਵਰ ਮੈਂਬਰ ਕਾਂਗਰਸ ਦਾ ਬਣ ਵਾਓ! ਗਿਆ ਹੈਗਾ। ਰਿਪਬਲਿਕਨ ਆ ਤੇ ਹੈਂਡੀਕੈਪ ਹੈਗਾ ਆ। ਤੁਸੀਂ ਦੇਖੋ ਭਈ ਉਸਨੇ 25 ਸਾਲਾਂ ਦਾ ਜਨਵਰੀ 'ਚ ਹੋਣਾ ਆ। ਇਸ ਤੋਂ ਪਹਿਲਾਂ ਅਲੈਗਜ਼ੈਂਡਰਾ ਕੋਰਟੇਜ਼ ਜਿਹੜੀ ਆ ਉਹ ਯੰਗੈਸਟ ਸੀਗੀ। ਉਹ 28 ਸਾਲਾਂ ਦੀ ਸੀ ਜਦੋਂ ਉਹ ਇਲੈਕਟ ਹੋਈ ਸੀ। ਦੂਸਰੀ ਵਾਰੀ ਉਹ ਫਿਰ ਇਲੈਕਟ ਹੋ ਗਏ ਹੈਗੇ ਆ। ਮੈਡੀਸਨ ਕਾਥੋਰਨ ਜਿਹੜਾ ਆ ਇਹ ਕੱਟੜ ਰਿਪਬਲਿਕਨ ਆ ਤੇ ਇਹ ਕਾਫੀ ਇਹਦੇ ਉੱਤੇ ਪਿਛਲੀ ਵਾਰੀ ਜਿਹੜੇ ਆਪੋਜੀਟ ਡੈਮੋਕ੍ਰੇਟ ਕੈਂਡੀਡੇਟ ਸੀ ਉਹਨਾਂ ਨੇ ਰੇਸਿਜ਼ਮ ਦੇ ਵੀ ਚਾਰजेस ਲਾਏ ਸੀ ਵੀ ਇਹਦੀ ਜਿਹੜੀ ਯਾਰੀ ਦੋਸਤੀ ਆ ਉੱਦਾਂ ਦੇ ਬੰਦਿਆਂ ਦੇ ਨਾਲ ਹੈਗੀ ਆ। ਪਰ ਇਹ ਰਾਈਜ਼ਿੰਗ ਸਟਾਰ ਇੱਕ ਤਰ੍ਹਾਂ ਦੇ ਨਾਲ ਰਿਪਬਲਿਕਨ ਪਾਰਟੀ 'ਚ ਹੋਇਆ ਹੈਗਾ। ਹਾਲਾਂਕਿ ਪ੍ਰਾਇਮਰੀ ਦੇ ਵਿੱਚ ਜਿਹੜੇ ਇਹਨਾਂ ਦੇ ਉਲਟ ਕੈਂਡੀਡੇਟ ਖੜਾ ਸੀ ਉਹਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਪੋਰਟ ਕਰ ਰਹੇ ਸੀ। ਬਾਅਦ ਦੇ ਵਿੱਚ ਫਿਰ ਇਹ ਜ਼ਿਆਦਾ ਵੋਟਾਂ ਨਾਲ ਅੱਗੇ ਚਲੇ ਗਿਆ। ਇਸ ਟਾਈਮ ਨਾਰਥ ਕੈਰੋਲੀਨਾ ਦਾ ਜਿਹੜਾ 11ਵਾਂ ਡਿਸਟ੍ਰਿਕਟ ਆ, ਉੱਥੇ 54,000 ਵੋਟਾਂ ਦੇ ਫਰਕ ਦੇ ਨਾਲ ਇਹ 25 ਸਾਲਾਂ ਦਾ ਨੌਜਵਾਨ ਫਸਟ ਅਮਰੀਕਾ ਦੀ ਹਿਸਟਰੀ ਦੇ ਵਿੱਚ ਬਣ ਗਿਆ ਆ ਯੰਗੈਸਟ ਐਵਰ ਕਾਂਗਰਸਮੈਨ, ਜਿਹੜਾ ਜਨਵਰੀ ਦੇ ਵਿੱਚ ਹੁਣ 25 ਸਾਲਾਂ ਦਾ ਹੋਊਗਾ। ਤੇ ਜਿਸ ਨੂੰ ਉਸਨੇ ਹਰਾਇਆ ਉਹ 62 ਸਾਲਾਂ ਦਾ ਡੈਮੋਕ੍ਰੈਟਿਕ ਪਾਰਟੀ ਦਾ ਜਿਹੜਾ ਕਾਂਗਰਸਮੈਨ ਸੀ। ਹੂੰ। ਜੀ, ਜੀ ਬਿਲਕੁਲ। ਇਸੇ ਤਰੀਕੇ ਦੇ ਨਾਲ ਬਲੈਕ ਲਾਈਵ ਮੈਟਰ ਦੀ ਇੱਕ ਜਿਹੜੀ ਐਕਟਿਵਿਸਟ ਆ, ਉਹ ਵੀ ਇੱਕ ਕਾਂਗਰੈਸ਼ਨਲ ਸੀਟ ਜਿੱਤਣ 'ਚ ਕਾਮਯਾਬ ਹੋਈ ਆ। ਜਿਸ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ ਇਨਫੇਮਸਲੀ ਜਿਹਨੂੰ ਸਕੁਆਡ ਕਹਿ ਕੇ ਪੁਕਾਰਦੇ ਨੇ, ਉਹ ਚਾਰੇ ਦੀਆਂ ਚਾਰੇ ਬੀਬੀਆਂ ਅਲੈਗਜ਼ੈਂਡਰ ਓਕਾਸੀਆ-ਕੋਰਟੇਜ਼, ਓਮਾਰ, ਇਲਹਾਨ ਓਮਾਰ, ਉਹ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਆ, ਉਹ ਆਪਣੀਆਂ ਰੀ-ਇਲੈਕਸ਼ਨ ਉਹ ਜਿੱਤਣ ਦੇ ਵਿੱਚ ਕਾਮਯਾਬ ਰਹੀਆਂ ਨੇ। ਤੇ ਕਿਹਾ ਜਾ ਰਿਹਾ ਵੀ ਹੁਣ ਉਹਨਾਂ ਦੇ ਸਾਥੀ ਇਨਫੈਕਟ ਜਿਹੜੇ ਆ ਉਸ ਦੇ ਵਿੱਚ ਵੱਧ ਗਏ ਨੇ। ਸੋ ਉੱਦਾਂ ਦੀ ਆਵਾਜ਼ ਵਾਲੇ ਜਾਂ ਉੱਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਆ, ਉਹਨਾਂ ਦੀ ਜਿਹੜੀ ਆ ਉਸ ਦੇ ਵਿੱਚ ਜਿਹੜੀ ਕਹਿ ਲਓ ਵੀ ਮੈਜੋਰਟੀ ਜਿਹੜੀ ਉੱਧਰਲੇ ਪਾਸੇ ਨੂੰ ਉਹ ਵੱਧ ਰਹੀ ਆ। ਸੋ ਇਹ ਡੈਮੋਕ੍ਰੇਟਸ ਦੇ ਲਈ ਵੀ ਇੱਕ ਦੇਖਣ ਵਾਲੀ ਗੱਲ ਰਹੂਗੀ ਵੀ ਪ੍ਰੋਗਰੈਸਿਵ ਵੀ ਜਿਹੜੇ ਉਹ ਕਾਫੀ ਇੱਧਰਲੇ ਪਾਸੇ ਉਹਨਾਂ ਦੀ ਜਿੱਤ ਆ ਉਹ ਲਗਾਤਾਰ ਹੋ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਬਣਦਾ। ਵਿਸਕੌਨਸਨ ਦੇ ਬਾਰੇ ਇਹ ਲੇਟੈਸਟ ਖਬਰ ਆ ਰਹੀ ਆ, ਕਹਿੰਦੇ ਸਿਰਫ 300 ਵੋਟਾਂ ਗਿਣਨ ਵਾਲੀਆਂ ਰਹਿ ਗਈਆਂ ਨੇ ਉੱਥੇ ਦੀ ਜਿਹੜੀ ਇੱਕ ਵਿਲੋ ਟਾਊਨ ਹੈਗਾ ਆ, ਰਿਚਲੈਂਡ ਕਾਊਂਟੀ ਜਿਹੜਾ ਆ, ਉੱਥੇ ਦੀਆਂ 300 ਵੋਟਾਂ ਜਿਹੜੀਆਂ ਉਹ ਰਹਿ ਗਈਆਂ ਨੇ। ਤੇ ਕਹਿੰਦੇ ਵੀ ਉਹ ਲੱਭ ਰਹੇ ਨੇ ਲੋਕਾਂ ਨੂੰ ਉੱਥੇ ਕਾਊਂਟੀ ਦੇ ਅਫੀਸ਼ੀਅਲ ਵੀ ਤੁਸੀਂ ਵੋਟ ਪਾਈ ਸੀ, ਘੱਲੀ ਸੀ ਜਾਂ ਨਹੀਂ ਘੱਲੀ ਸੀ, ਉਸ ਚੀਜ਼ ਨੂੰ ਜਿਹੜਾ ਕਨਫਰਮ ਕਰਨ ਦੇ ਲਈ। ਵਿਸਕੌਨਸਨ ਦੇ ਵਿੱਚ ਜਿਹੜੇ ਬਾਈਡਨ ਆ, ਉਹ ਰਾਈਟ ਨਾਓ 20,000 ਵੋਟ ਦੇ ਨਾਲ 21,000 ਵੋਟ ਦੇ ਨਾਲ ਉਹ ਤਕਰੀਬਨ ਜਿਹੜੇ ਉਹ ਅੱਗੇ ਚੱਲ ਰਹੇ ਆ। ਸੋ 300 ਵੋਟਾਂ ਕਿੱਧਰ ਜਾਂਦੀਆਂ ਕਿਵੇਂ ਜਾਂਦੀਆਂ, ਸ਼ਾਇਦ ਉਸ ਦਾ ਕੋਈ ਬਹੁਤਾ ਅਸਰ ਜਿਹੜਾ ਉਹ ਨਹੀਂ ਰਹੇਗਾ। ਸੋ ਇੱਦਾਂ ਲੱਗਦਾ ਵੀ ਵਿਸਕੌਨਸਨ ਨੂੰ ਜਲਦ ਹੀ ਜਿਹੜਾ ਉਹ ਕਾਲ ਕੀਤਾ ਜਾ ਸਕਦਾ ਆ ਵੀ ਉਹ ਕਿਹੜੇ ਪੱਖ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਸੋ ਇਹ ਜਿਹੜੇ ਰਾਈਟ ਨਾਓ ਐਸਟੀਮੇਟਿਡ ਅਜੇ ਉਹਨਾਂ ਨੇ 97% ਉੱਦਾਂ ਦੱਸਿਆ ਆ ਵੀ ਐਸਟੀਮੇਟਿਡ ਵੋਟ ਕਾਊਂਟ ਜਿਹੜੀ ਉਹ ਹੋਈ ਆ। ਪਰ ਸੋ ਇਹ ਹੁਣ ਦੇਖਦੇ ਆ ਵੀ ਕੀ ਬਣਦਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ, ਪਰ ਰਿਜ਼ਲਟ ਸ਼ਾਇਦ ਵਿਸਕੌਨਸਨ ਦਾ ਜਿਹੜਾ ਉਹ ਅੱਜ ਆਪਾਂ ਨੂੰ ਵੈਡਨਸਡੇ ਦੀ ਸ਼ਾਮ ਤਾਈਂ ਜਾਂ ਕੁਝ ਹੋਰ ਘੰਟਿਆਂ ਬਾਅਦ ਜਿਹੜਾ ਉਹ ਪਤਾ ਲੱਗ ਸਕੇ। ਜੀ। ਆਪਾਂ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਲੈਂਦੇ ਹਾਂ। ਉਹ ਤੋਂ ਬਾਅਦ ਫਿਰ ਆਪਾਂ ਲੋਕਲ ਵੀ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਕੀ ਕੁਝ ਹੋਇਆ ਹੈਗਾ, ਪ੍ਰੋਪੋਜੀਸ਼ਨ 22 ਜਿਹੜੀ ਆ ਉਹ ਕਿਸ ਤਰ੍ਹਾਂ ਰਹੀ ਆ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਤੇ ਆਪਾਂ ਲੈਂਦੇ ਇੱਕ ਨਿੱਕੀ ਜਿਹੀ ਬ੍ਰੇਕ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIIT Sacramento 1470 AM KCVR Lodi Stockton 1570 AM ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੇਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ ਮਲਚ ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ, ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 ਸੈਕਰਾਮੈਂਟੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਇਸ ਸਮੇਂ ਤੁਸੀਂ ਆਪਣੇ ਘਰ ਦੀ ਵਧਦੀ ਹੋਈ ਕੀਮਤ ਤੇ ਲਾਭ ਲੈ ਸਕਦੇ ਹੋ ਅਤੇ ਆਪਣੇ ਹਾਈ ਇੰਟਰਸਟ ਕ੍ਰੈਡਿਟ ਕਾਰਡ, ਟਰੱਕ, ਕਾਰ ਦੇ ਲੋਨ ਨੂੰ ਪੇ ਕਰ ਸਕਦੇ ਹੋ ਅਤੇ ਆਪਣੇ ਮੰਥਲੀ ਬਿਲਸ ਨੂੰ ਘਟਾ ਸਕਦੇ ਹੋ, ਜਿਵੇਂ ਕਿ 5 ਲੱਖ ਲੋਨ ਅਮਾਉਂਟ, 70% ਲੋਨ ਟੂ ਵੈਲਿਊ, 15 ਸਾਲ ਦੇ ਲਈ ਫਿਕਸ ਰੇਟ 2.37 APR ਹੋਵੇਗਾ। ਇਹਨਾਂ ਪ੍ਰੋਗਰਾਮਸ ਦੀ ਜਾਣਕਾਰੀ ਦੇ ਲਈ ਅਮਰਦੀਪ ਸਿੰਘ ਨਾਲ ਗੱਲ ਕਰ ਸਕਦੇ ਹੋ 916-712-2735 9167122735 ਅਤੇ ਇਹ ਆਪਣੇ ਕਲਾਇੰਟਸ ਨੂੰ ਜ਼ੀਰੋ ਕਲੋਜ਼ਿੰਗ ਕਾਸਟ ਤੇ ਲੋਨ ਲੈਣ ਵਿੱਚ ਮਦਦ ਕਰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤ ਹੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਘਰ ਖਰੀਦਣ ਅਤੇ ਵੇਚਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਨਦੀਪ ਸਿੰਘ ਬ੍ਰੋਕਰ ਦੇ ਨਾਲ 9167122735 NMLS ID 280053 DRE ਲਾਇਸੈਂਸ ਨੰਬਰ 013572117। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM
Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਸਰੋਤਿਓ, ਆਪਾਂ ਪ੍ਰੋਪੋਜੀਸ਼ਨ ਦੀ ਗੱਲ ਕਰਨੀ ਹੈਗੀ ਕੈਲੀਫੋਰਨੀਆ ਦੀ। ਉਹ ਤੋਂ ਪਹਿਲਾਂ ਕਹਿੰਦੇ ਵੀ ਇਹ ਜਿਹੜੀ ਇਲੈਕਸ਼ਨ ਆ ਬਹੁਤ ਹੀ ਮਹਿੰਗੀ ਜਿਹੜੀ ਇਲੈਕਸ਼ਨ ਸੀ US ਦੀ ਹਿਸਟਰੀ ਦੇ ਵਿੱਚ। ਜੇ ਫਲੋਰੀਡਾ ਦੀ ਗੱਲ ਕਰਦੇ ਜਾਈਏ ਤੇ ਕੱਲਾ ਬਲੂਮਬਰਗ ਜਿਹੜਾ ਹੈਗਾ ਆ, ਜਿਹੜਾ ਇੱਕ ਟਾਈਮ ਦੇ ਉੱਤੇ ਕੈਂਡੀਡੇਟ ਵੀ ਸੀ ਜਿਸਨੇ $500 ਮਿਲੀਅਨ ਖਰਚਿਆ ਸੀ, ਉਸਨੇ $100 ਮਿਲੀਅਨ ਜੋ ਬਾਈਡਨ ਨੂੰ ਸਿਰਫ ਫਲੋਰੀਡਾ ਸਟੇਟ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਲਈ ਦਿੱਤਾ ਸੀ। ਪਰ ਸਟਿਲ ਜਿਹੜੀ ਫਲੋਰੀਡਾ ਦੀ ਸਟੇਟ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ ਚਲੇ ਗਈ। $14 ਬਿਲੀਅਨ ਹਰਜੋਤ ਸਿੰਘ ਜੀ, ਇਹ ਇੱਕ ਆંકੜਾ ਜਿਹੜਾ ਉਹ ਆ ਰਿਹਾ ਆ ਵੀ $14 ਬਿਲੀਅਨ ਵਿਦ ਬੀ ਜਿਹੜੇ ਆ ਇਹ 2020 ਦੀ ਇਲੈਕਸ਼ਨ ਦੇ ਉੱਤੇ ਖਰਚਾ ਜਿਹੜਾ ਉਹ ਹੋਇਆ ਆ। ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਪੁਰਾਣੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਮੁਕਾਬਲੇ ਦੁੱਗਣਾ ਖਰਚਾ ਜਿਹੜਾ ਉਹ ਇਹ ਕੀਤਾ ਗਿਆ ਹੈਗਾ ਦੋਨਾਂ ਹੀ ਕੈਂਪੇਨਸ ਦੇ ਦੁਆਰਾ, ਜਿਹੜਾ ਉਹ ਮਿਲਾ ਕੇ। ਤੇ ਇਹ ਬਹੁਤ ਵੱਡਾ ਜਿਹੜਾ ਰਿਕਾਰਡ ਤੋੜ ਖਰਚਾ ਆ। ਤੁਸੀਂ ਇਹ ਦੇਖੋ 2016 ਦੇ ਵਿੱਚ ਤਕਰੀਬਨ ਜਿਹੜਾ 6.5-7 ਬਿਲੀਅਨ ਤੋਂ ਥੱਲੇ ਜਿਹੜਾ ਉਹ ਆંકੜਾ ਜਿਹੜਾ ਉਹ ਸੀਗਾ, ਤੇ ਇਸ ਵਾਰ 14 ਬਿਲੀਅਨ ਜਿਹੜਾ ਉਹ ਆંકੜਾ ਇਸ ਨੂੰ ਪਾਰ ਕੀਤਾ। ਇਹ ਆਪਾਂ ਹਰਜੋਤ ਸਿੰਘ ਜੀ ਜੇ ਕਿਹਾ ਜਾਵੇ ਤਾਂ ਇਹ ਇੱਕ ਰਿਕਾਰਡ ਤੋੜ ਜਿਹੜੀ ਇਹ ਚੀਜ਼ ਆ ਉਹ ਦੇਖੀ ਗਈ ਆ। ਇਸ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਸਪੈਂਡਿੰਗ ਕੱਲੀ ਜਿਹੜੀ ਆ ਉਹ ਤਕਰੀਬਨ 6.5 ਤੋਂ 7 ਬਿਲੀਅਨ ਦੀ ਆ, ਤੇ ਕਾਂਗਰੈਸ਼ਨਲ ਸਪੈਂਡਿੰਗ ਉਹ ਵੀ ਤਕਰੀਬਨ 7 ਬਿਲੀਅਨ ਦੀ ਜਿਹੜੀ ਉਹ ਰਹੀ ਆ। ਜਦ ਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਜਿਹੜੀ ਸਪੈਂਡਿੰਗ ਆ ਉਹ 2.5 ਬਿਲੀਅਨ ਦੀ ਸੀਗੀ, ਤੇ ਕਾਂਗਰੈਸ਼ਨਲ ਸਪੈਂਡਿੰਗ ਉਸ ਦੇ ਵਿੱਚ ਜ਼ਿਆਦਾ ਸੀ। ਇਸ ਵਾਰ ਜਿਹੜੀ ਸਪੈਂਡਿੰਗ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਕੀਤੀ ਗਈ ਆ ਪ੍ਰੈਜ਼ੀਡੈਂਸ਼ੀਅਲ ਤੇ ਕਾਂਗਰੈਸ਼ਨਲ ਦੇ ਹਿਸਾਬ ਦੇ ਨਾਲ। ਰਿਕਾਰਡ ਤੋੜ ਜਿਹੜੀ ਕਹਿ ਸਕਦੇ ਹਾਂ ਵੀ ਇਹ ਸਪੈਂਡਿੰਗ ਕੀਤੀ ਗਈ ਹੈਗੀ ਆ ਜੀ। ਹੁਣ ਆਈਏ ਆਪਾਂ ਕੈਲੀਫੋਰਨੀਆ ਦੀਆਂ ਕੁਝ ਪ੍ਰੋਪੋਜੀਸ਼ਨਸ ਵੱਲ। ਜਿਹੜੀ ਪ੍ਰੋਪੋਜੀਸ਼ਨ 22 ਸੀਗੀ 22, ਉਹ ਬੜੀ ਹੀ ਇੰਪੋਰਟੈਂਟ ਸੀਗੀ। ਉਹ ਪ੍ਰੋਪੋਜੀਸ਼ਨ 22 ਜਿਹੜੀ ਆ ਉਹ ਪਾਸ ਹੋ ਗਈ, ਯੈਸ ਦੇ ਵਿੱਚ ਉਹ ਗਈ ਹੈਗੀ ਆ। ਤੇ ਉਹਦਾ ਮਤਲਬ ਇਹ ਆ ਵੀ ਊਬਰ, ਲਿਫਟ, ਡੋਰਡੈਸ਼ ਜਿਹੜੇ ਉਹਨਾਂ ਦੇ ਸਾਰੇ EMPLOYEE ਆ ਉਹ ਉਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਹੀ ਗਿਣਿਆ ਜਾਊਗਾ, ਜੀ। EMPLOYEE ਨਹੀਂ ਗਿਣਿਆ ਜਾਊਗਾ। $200 ਮਿਲੀਅਨ ਇਹਨਾਂ ਤਿੰਨਾਂ ਕੰਪਨੀਆਂ ਨੇ ਖਰਚਿਆ ਸੀ, ਤੇ ਲਗਭਗ ਉਹਨੇ ਪੈਸੇ ਆਪਣੇ ਕਲੈਕਟ ਕਰ ਵੀ ਲਏ ਆ। 11% ਜਿਹੜੇ ਸਟਾਕ ਹੈਗੇ ਆ ਦੋਨਾਂ ਦੇ, ਊਬਰ ਤੇ ਲਿਫਟ ਦੇ, ਅਪ ਗਏ ਹੈਗੇ ਆ ਇਸ ਖਬਰ ਤੋਂ ਬਾਅਦ। ਸੋ ਇਹ ਜਿਹੜਾ ਪੈਸੇ ਦਾ ਜਾਣੇ ਜਿਹੜਾ ਸੀਗੇ ਕਮਾਲ ਹੈ। ਜੀ ਬਿਲਕੁਲ ਇਹ ਜਾਣੇ ਸੀਗੇ। ਸੋ ਪ੍ਰੋਪੋਜੀਸ਼ਨ ਜਿਹੜੀ 22 ਜਿਹੜੀ ਆ ਉਹ ਹੁਣ ਆਈ ਆ। ਇਹਦੇ ਵਿੱਚ ਇੱਕ ਜਿਹੜੇ ਚਲੋ ਠੀਕ ਆ, ਲੋਕਾਂ ਨੇ ਫਤਵਾ ਦਿੱਤਾ ਆ, ਇਹ ਸਿਰ ਮੱਥੇ ਆ ਸਾਰਿਆਂ ਦੇ। ਪਰ ਇਹਦੇ ਵਿੱਚ ਇਹ ਆ ਵੀ ਜੇ ਕੱਲ ਨੂੰ ਇਸ ਤੋਂ ਲੋਕ ਨਿਰਾਸ਼ ਹੋਏ ਤਾਂ ਇਸ ਨੂੰ ਚੇਂਜ ਕਰਨ ਦੇ ਲਈ 7/8 ਮੈਜੋਰਟੀ ਦੀ ਕੈਲੀਫੋਰਨੀਆ ਦੇ ਸਦਨ ਦੇ ਵਿੱਚ ਜ਼ਰੂਰਤ ਪੈਣੀ ਆ। ਸੋ ਬੇਸਿਕਲੀ ਯੂਨੈਨਿਮਸ ਡਿਸੀਜਨ ਜਿਹੜਾ ਆ ਉਹ ਸੈਨੇਟ ਤੇ ਉੱਥੇ ਅਸੈਂਬਲੀ ਦੇ ਵਿੱਚ ਜਿਹੜਾ ਚਾਹੀਦਾ ਹੋਊਗਾ ਜੇ ਇਸ ਪ੍ਰੋਪੋਜੀਸ਼ਨ ਨੂੰ ਜਿਹੜਾ ਉਹ ਬਦਲਣਾ ਪਵੇਗਾ। ਸੋ ਇਹ ਐਪ ਬੇਸਡ ਡਰਾਈਵਰ ਕੰਟਰੈਕਟਰਸ ਜਿਹੜੇ ਆ ਉਹ ਹੁਣ ਉਹਨਾਂ ਨੂੰ ਆਪਾਂ ਜਿਹੜੇ ਗਿਗ ਵਰਕਰ ਇਕਨੋਮੀ ਜਿਹੜੀ ਕਹਿ ਸਕਦੇ ਆ, ਉਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਮੰਨਿਆ ਜਾਊਗਾ। ਇਸ ਦੇ ਵਿੱਚ ਇੱਕ ਵਾਰੀ ਫੇਰ ਦੱਸਦੇ ਜਾਈਏ, ਟਰੱਕਰਸ ਇਨਵੋਲਵਡ ਨਹੀਂ ਸੀਗੇ, ਉਹਨਾਂ ਦੀ ਇਸ ਦੇ ਵਿੱਚ ਕੋਈ ਮਦਦ ਜਿਹੜੀ ਉਸ ਦੇ ਵਿੱਚ ਨਹੀਂ ਸੀ ਜਿਹੜੀ ਉਹ ਰੱਖੀ ਗਈ। ਸੋ ਉਹਨਾਂ ਦੇ ਲਈ ਜਿਹੜਾ ਉਹ AB5 ਵਾਲਾ ਕਾਨੂੰਨ ਆ, ਤੇ ਹੁਣ ਇਹ ਆ, ਇਹ ਡੈਫੀਨੇਟਲੀ ਇੱਕ ਲੀਗਲ ਚੈਲੰਜ ਜਿਹੜਾ ਆ, ਬੈਟਲ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਰਸ ਦੇ ਲਈ ਵੀ ਉਹ ਸਾਹਮਣੇ ਜ਼ਰੂਰ ਆਵੇਗੀ। ਇਹਦੇ ਨਾਲ ਟੈਕ ਇੰਡਸਟਰੀ ਬਹੁਤ ਖੁਸ਼ ਆ ਹਰਜੋਤ ਸਿੰਘ ਜੀ। ਉਹਦੇ ਪਿੱਛੇ ਕਾਰਨ ਇੱਕ ਇਹ ਵੀ ਜਿਹੜਾ ਦੱਸਿਆ ਜਾਂਦਾ ਆ ਵੀ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਹੁਣ ਇਸ ਅਜਿਹਾ ਰੁੱਖ ਜਿਹੜਾ ਊਬਰ ਲਿਫਟ ਵਾਲਾ ਕਰ ਸਕਦੀਆਂ ਆ, ਜਿਸ ਦੇ ਵਿੱਚ ਐਪ ਦੇ ਜ਼ਰੀਏ ਜਿਹੜੇ ਲੋਕ ਆ ਉਹਨਾਂ ਨੂੰ ਮੇਬੀ ਹਾਇਰ ਕਰਨ ਜਾਂ ਉਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਜਿਹੜਾ ਆ ਉਹ ਰੱਖਣ। ਹੋ ਸਕਦਾ ਵੀ ਕੁਝ ਇੰਡਸਟਰੀਜ਼ ਇਸ ਦੇ ਵਿੱਚ ਜਿਹੜੀਆਂ ਆ ਉਹ ਇਸ ਵੱਲ ਨੂੰ ਕਦਮ ਵਧਾ ਸਕਦੀਆਂ, ਕਿਉਂਕਿ ਉਹਨਾਂ ਨੂੰ
ਇਸ ਦੇ ਵਿੱਚ ਮੌਕਾ ਜਿਹੜਾ ਮਿਲੂਗਾ ਵੀ ਉਹ ਵੀ ਉਹਨਾਂ ਨੂੰ EMPLOYEE ਦੀ ਥਾਂ ਦੇ ਉੱਤੇ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਰੱਖਣ। ਉਹਦੇ ਨਾਲ ਜਿਹੜੀਆਂ EMPLOYER ਹੁੰਦਾ ਆ, ਕੰਪਨੀ ਵਾਲੇ ਆ, ਉਹਨਾਂ ਦੀਆਂ ਜਿਹੜੀਆਂ ਲਾਇਬਿਲਿਟੀਜ਼ ਕਾफ़ੀ ਜ਼ਿਆਦਾ ਉਹਨਾਂ ਦੇ ਮੋਢਿਆਂ ਦੇ ਉੱਤੋਂ ਭਾਰ ਜਿਹੜਾ ਉਹ ਲੱਥ ਜਾਂਦਾ ਆ। ਇੰਸ਼ੋਰੈਂਸ ਵੀ ਅਗਲੇ ਆਪੇ ਉਹ ਕਰਾਉਣ, ਹੈਲਥ ਦਾ ਵੀ ਕੋਈ ਉਹਨਾਂ ਨੂੰ ਵਰਕਰ ਕੌਮ ਦੀ ਵੀ ਉਸ ਹਿਸਾਬ ਦੇ ਨਾਲ ਫਿਰ ਉਹ ਜਿਹੜੇ ਬੰਦੇ ਹੋਣਗੇ ਉਹਨਾਂ ਦੇ ਵਾਸਤੇ ਜ਼ਰੂਰਤ ਨਹੀਂ ਹੋਊਗੀ। ਸੋ ਕਾफ़ੀ ਜਿਹੜੇ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਇਸ ਵੱਲ ਨੂੰ ਤਬਦੀਲੀ ਜਿਹੜੀ ਆਪਾਂ ਦੇਖ ਸਕਦੇ ਹਾਂ। ਇਹ ਨਹੀਂ ਪਤਾ ਵੀ ਕਿਹੜੀ ਇੰਡਸਟਰੀ, ਪਰ ਜ਼ਰੂਰ ਹੱਥ ਪੱਲੇ ਜਿਹੜੇ ਇੰਪਲੋਇਰ ਆ ਕੋਈ ਨਾ ਕੋਈ ਤਾਂ ਜਿਹੜੇ ਉਹ ਮਾਰਨਗੇ ਵੀ ਆਪਾਂ ਵੀ ਲਾਇਬਿਲਿਟੀਆਂ ਜਿਹੜੀਆਂ ਇਹਨਾਂ ਦੇ ਵਾਂਗੂ ਘਟਾ ਸਕੀਏ। ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਵੀਨਾ ਦੁੱਬਲ ਨਾਮ ਦੀ ਇੱਕ ਲਾ ਪ੍ਰੋਫੈਸਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ, ਉਹ ਬੜੇ ਐਡਵੋਕੇਟ ਸੀ ਲੇਬਰ ਰਾਈਟਸ ਦੇ ਲਈ। ਉਹਨਾਂ ਨੇ ਇਹ ਕਿਹਾ ਆ ਵੀ ਇਹਦਾ ਜਿਹੜਾ ਅਸਰ ਆ ਬਹੁਤ ਮਾੜਾ ਪਊਗਾ। ਇਹਦੇ ਨਾਲ ਕਹਿੰਦੇ ਵੀ ਜਿਹੜੇ ਲੇਬਰ ਜਿਹੜੀ ਹੈਗੀ ਆ ਉਹਦੇ ਸਟੈਂਡਰਡਸ ਅਕ੍ਰੋਸ ਦਾ ਡਿਲੀਵਰੀ ਤੇ ਲੌਜਿਸਟਿਕ ਇੰਡਸਟਰੀ ਦੇ ਵਿੱਚ ਉਹ ਲੋਅਰ ਹੋਣਗੇ। ਸੋ ਪਰ ਇਹ ਕਾਫੀ ਫਰਕ ਦੇ ਨਾਲ ਜਿਹੜੀ ਆ ਪ੍ਰੋਪੋਜੀਸ਼ਨ ਪਾਸ ਹੋ ਗਈ ਆ। ਜੇ ਦੱਸਦੇ ਜਾਈਏ 58.4% ਵੋਟਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਪਈਆਂ ਹੈਗੀਆਂ ਯੈਸ, ਤੇ 41.6% ਜਿਹੜੀਆਂ ਆ ਉਹ ਨੋ ਪਈਆਂ ਹੈਗੀਆਂ। ਜੀ, ਸੋ ਬਿਲਕੁਲ ਜੇ ਆંકੜਿਆਂ ਦੀ ਗੱਲ ਕਰਦੇ ਜਾਈਏ, ਇਹ ਅਜੇ 72% ਰਿਪੋਰਟਿੰਗ ਹੋਈ ਹੈ, ਪਰ ਆਲਰੇਡੀ ਇਸ ਨੂੰ ਉਹਨਾਂ ਨੇ ਜਿਹੜਾ ਉਹ ਯੈਸ ਕਰਾਰ ਦੇ ਦਿੱਤਾ ਵੀ ਫਰਕ ਇੰਨਾ ਕੁ ਜ਼ਿਆਦਾ ਆ ਵੀ ਇਹ ਰਿਕਵਰ ਜਿਹੜਾ ਉਹ ਨਹੀਂ ਹੋ ਸਕਦਾ। 6.7 ਮਿਲੀਅਨ ਇਸ ਦੇ ਹੱਕ ਦੇ ਵਿੱਚ ਤੇ 4.7 ਮਿਲੀਅਨ ਇਸ ਦੇ ਅਗੇਂਸਟ ਵੋਟਾਂ ਪਈਆਂ। ਤੇ ਪ੍ਰੋਪੋਜੀਸ਼ਨ 15 ਪ੍ਰੋਪੋਜੀਸ਼ਨ 15 ਦੀ ਵੀ ਗੱਲ ਕਰਦੇ ਜਾਈਏ, ਬਿਲਕੁਲ ਪ੍ਰੋਪਰਟੀ ਟੈਕਸ ਟੂ ਫੰਡ ਸਕੂਲਸ ਗਵਰਨਮੈਂਟ ਜਿਹੜਾ ਸੀਗਾ ਉਹ ਬਹੁਤ ਕਲੋਜ਼ ਆ, ਉਹ ਉਹ ਟਾਈਟ ਰੇਸ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਰਾਈਟ ਹੈ। ਰੇਸ ਆ। ਨੋ ਦੇ ਉੱਤੇ 51.7% ਆ, ਯੈਸ ਦੇ ਉੱਤੇ 48.3% ਆ। ਸੋ ਰਾਈਟ ਨਾਓ 4 ਲੱਖ ਦਾ ਜਿਹੜਾ ਫਰਕ ਆ ਆਪਸ ਦੇ ਵਿੱਚ ਇਹਨਾਂ ਦੇ ਆ, ਦੋਨੋਂ ਹੀ 5.99 ਤੇ ਇੱਕ 5.59 ਜਿਹੜੇ ਆ ਮਿਲੀਅਨ ਵੋਟਾਂ ਦੇ ਨਾਲ ਜਿਹੜਾ ਉਹ ਨੋ ਵਾਲਾ ਥੋੜਾ ਜਿਹਾ ਕਹਿ ਸਕਦੇ ਆ ਵੀ 4 ਲੱਖ ਵੋਟਾਂ ਦੇ ਨਾਲ ਉਹ ਅੱਗੇ ਚੱਲ ਰਿਹਾ ਆ। ਤੇ ਇਸੇ ਤਰੀਕੇ ਨਾਲ ਮੈਡੀਕਲ ਰਿਸਰਚ ਬੌਂਡਸ ਜਿਹੜੇ ਸਟੈਮ ਸੈੱਲ ਰਿਸਰਚ ਵਾਲਾ, ਇਹ ਵੀ ਟਾਈਟ ਰੇਸ ਜਿਹੜੀ ਉਹ ਚੱਲ ਰਹੀ ਆ। ਇਸ ਦੇ ਵਿੱਚ 3 ਲੱਖ ਵੋਟਾਂ ਦਾ ਜਿਹੜਾ ਫਰਕ ਆ, ਲੋਕੀ ਇਸ ਦੇ ਹਾਂ ਦੇ ਵਿੱਚ ਨੇ, ਹੱਕ 'ਚ ਨੇ। ਰਾਈਟ ਨਾਓ ਜਦੋਂ ਆਪਾਂ ਗੱਲ ਕਰ ਰਹੇ ਹਾਂ 72% ਜਿਹੜੀ ਉਹ ਕਾਊਂਟਿੰਗ ਆ, ਰਿਪੋਰਟਿੰਗ ਆ ਉਹ ਹੋਈ ਹੈਗੀ ਆ। ਸੋ ਪ੍ਰੋਪੋਜੀਸ਼ਨ 17 ਜਿਹੜੀ ਹੈ ਸੀਗੀ ਉਹ ਵੀ ਜੇ ਤੁਸੀਂ ਜੇਲ੍ਹ 'ਚ ਰਹਿ ਕੇ ਆਏ ਆ ਵੋਟ ਨਹੀਂ ਪਾ ਸਕਦੇ, ਉਹ ਸੀਗੀ ਦੁਬਾਰਾ ਕੀ ਵੀ ਰੀਸਟੋਰ ਰਾਈਟ ਟੂ ਵੋਟ ਆਫਟਰ ਪ੍ਰਿਜ਼ਨ ਟਰਮ, ਤੇ ਉਹ ਪਾਸ ਹੁੰਦੀ ਨਜ਼ਰ ਆ ਰਹੀ ਆ। ਉਹ ਪਾਸ ਕਰ ਦਿੱਤੀ ਆ, ਉਹ ਕਾਲ Yes, ਕਰ sir. ਦਿੱਤੀ ਗਈ ਆ। ਜੀ ਜੀ। ਜੀ, ਉਹ ਕਾਲ ਕਰ ਦਿੱਤੀ ਗਈ ਆ ਵੀ ਹਾਂ ਵੀ ਯੈਸ ਜਿਹੜਾ ਹੋਊਗਾ ਰਿਸਟੋਰ ਫਾਰਮਰ ਫੈਲਨਸ ਨੂੰ, ਜਿਹੜੇ ਕੈਦ ਕੱਟ ਕੇ ਆ ਚੁੱਕੇ ਆ, ਵੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਮਿਲੂਗਾ। ਇਸੇ ਤਰੀਕੇ ਦੇ ਨਾਲ ਜਿਹੜੇ ਆ ਐਂਡ ਡਾਇਵਰਸਿਟੀ ਬੈਨ ਜਿਹੜਾ ਪ੍ਰੋਪੋਜੀਸ਼ਨ 16 ਸੀਗੀ, ਵੀ ਉਹਦੇ ਉੱਤੇ 9 ਲੋਕਾਂ ਨੇ ਕਰ ਦਿੱਤੀ ਆ। ਉਹ ਵੀ ਕਾਲ ਕਰ ਦਿੱਤੀ ਗਈ ਆ ਵੀ ਉਹ ਡਾਇਵਰਸਿਟੀ ਬੈਨ ਵਾਲਾ ਜਿਹੜਾ ਸੀਗਾ, ਵੀ ਜਿਹੜੇ ਪਛੜੇ ਵਰਗ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਬਲੈਕ ਤੇ ਜਿਹੜੇ ਲਟੀਨੋ ਲੋਕ ਨੇ, ਵੀ ਉਹਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਤਰਜੀਹ ਦਿੱਤੀ ਜਾਵੇ ਇਸ ਆਧਾਰ ਦੇ ਉੱਤੇ ਉਹਨਾਂ ਦੀ ਰੇਸ ਨੂੰ ਤੇ ਜਿਹੜੀ ਸਥਿਤੀ ਨੂੰ ਦੇਖਦੇ ਹੋਏ। ਤੋ ਉਸ ਨੂੰ ਜਿਹੜਾ ਉਹ ਨਾ ਕਰ ਦਿੱਤਾ ਗਈ ਆ ਵੀ ਨਹੀਂ, ਇੱਦਾਂ ਨਹੀਂ, ਆਪਾਂ ਇਹ ਕਿਤੇ ਨਾ ਕਿਤੇ ਕਹਿੰਦੇ ਵੀ ਇਹ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਹੋਊਗੀ ਵੀ ਕਿਸੇ ਦੇ ਰੰਗ ਦੇ ਤੇ ਉਸ ਦੀ ਨਸਲ ਦੇ ਆਧਾਰ ਦੇ ਉੱਤੇ ਉਸ ਨੂੰ ਜਿਹੜੀ ਤਰਜੀਹ ਦਿੱਤੀ ਜਾਵੇ। ਅਮਰੀਕਨ ਜਿਹੜੇ ਇੱਕ ਹਿਸਾਬ ਦੇ ਨਾਲ ਅਸੂਲਾਂ ਦੇ ਉਹ ਚੀਜ਼ ਖਿਲਾਫ ਬਣਦੀ ਹੈਗੀ ਆ। ਤੇ ਇਸੇ ਤਰ੍ਹਾਂ ਪ੍ਰੋਪੋਜੀਸ਼ਨ 23 ਜਿਹੜੀ ਸਟੇਟ ਰਿਕੁਆਇਰਮੈਂਟ ਫॉर ਕਿਡਨੀ ਡਾਇਲਿਸਿਸ ਕਲੀਨਿਕਸ ਦੇ ਲਈ ਸੀ, ਉਹਦੇ ਨਾਲ ਕੀ ਸੀ ਵੀ ਉਹ ਰਿਕੁਆਇਰਮੈਂਟ ਸੀਗੀ ਵੀ ਉੱਥੇ ਡਾਕਟਰਸ ਮੌਜੂਦ ਹੋਣ। ਸਾਰਿਆਂ ਨੂੰ ਹੋਰ ਹਾਇਰ ਕਰਨੇ ਪੈਣੇ ਸੀ। ਉਹ ਹੁਣ ਲੱਗਦਾ ਹੈ ਵੀ ਉਹ ਫੇਲ ਹੁੰਦੀ ਜਾ ਰਹੀ ਹੈਗੀ ਆ। ਯੈਸ ਦੇ ਹੱਕ 'ਚ ਸਿਰਫ 36% ਤੇ ਨੋ ਦੇ ਹੱਕ ਦੇ ਵਿੱਚ 64% ਵੋਟਾਂ ਜਿਹੜੀਆਂ ਪਈਆਂ ਹੈਗੀਆਂ। ਜੀ, ਉਹ ਉਹਨਾਂ ਨੇ ਕਾਲ ਕਰ ਦਿੱਤੀ ਆ ਨੋ ਦੇ ਉੱਤੇ ਵੀ ਇਹ ਪਾਸ ਜਿਹੜੀ ਉਹ ਨਹੀਂ ਹੋਈ ਬੇਸਿਕਲੀ। ਸੋ ਡਾਇਲਿਸਿਸ ਦੇ ਜਿਹੜੇ ਕਲੀਨਿਕ ਆ ਜਿੱਦਾਂ ਪਹਿਲਾਂ ਚੱਲਦੇ ਸੀ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ। ਉਸ ਦੇ ਵਿੱਚ ਨਰਸ ਪ੍ਰੈਕਟੀਸ਼ਨਰ ਜਾਂ ਡਾਕਟਰ ਦੇ ਮੌਜੂਦ ਰਹਿਣ ਦੀ ਜਿਹੜੀ ਗੱਲ ਆ ਉਹ ਲੋਕਾਂ ਨੇ ਇੱਕ ਹਿਸਾਬ ਦੇ ਨਾਲ ਠੁਕਰਾ ਦਿੱਤੀ ਆ। ਤੇ ਆਪਾਂ ਇਸ ਤਰ੍ਹਾਂ ਪ੍ਰੋਪੋਜੀਸ਼ਨ 21 ਜਿਹੜੀ ਐਕਸਪੈਂਡ ਗਵਰਨਮੈਂਟ ਅਥਾਰਟੀ ਟੂ ਰੈਂਟ ਕੰਟਰੋਲ, ਉਹ ਵੀ ਜਿਹੜੀ ਫੇਲ ਹੁੰਦੀ ਨਜ਼ਰ ਆ ਰਹੀ ਆ। ਯੈਸ ਦੇ ਹੱਕ 'ਚ ਸਿਰਫ ਕਰ ਦਿੱਤੀ 40% ਹਰਜੋਤ ਸਿੰਘ ਜੀ, ਕਾਲ ਕਰ ਦਿੱਤੀ ਗਈ ਉਸ ਨੂੰ, ਨੋ ਦੇ ਉੱਤੇ ਕਾਲ ਕਰ ਦਿੱਤੀ ਗਈ ਆ। ਨੋ ਜਿਹੜੀ ਸੀ 59%, ਸੋ ਦੈਟ ਮੀਨਸ ਉਹ ਵੀ ਜਿਹੜੀ ਆ ਉਹ ਰਹਿ ਗਈ ਹੈਗੀ ਆ। ਜੀ ਬਿਲਕੁਲ। ਸੋ ਉਹਦੇ ਵਿੱਚ ਲੋਕਲ ਗਵਰਨਮੈਂਟਸ ਦੇ ਕੋਲ ਅਖਤਿਆਰ ਜਿਹੜੇ ਉਹਨਾਂ ਨੂੰ ਨਹੀਂ ਦਿੱਤੇ ਗਏ ਵੀ ਉਹ ਰੈਂਟ ਕੰਟਰੋਲ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕਰ ਸਕਣ। 15 ਸਾਲ ਤੋਂ ਉੱਤੇ ਦੀਆਂ ਜਿਹੜੀਆਂ ਪੁਰਾਣੀਆਂ ਪ੍ਰਾਪਰਟੀਆਂ ਆ ਉਹਨਾਂ ਉੱਤੇ ਇਹਨਾਂ ਨੂੰ
ਰੈਂਟ ਕੰਟਰੋਲ ਕਰਨ ਦੀਆਂ ਜਿਹੜੀਆਂ ਸਿਫਾਰਸ਼ਾਂ ਜਿਹੜੀਆਂ ਰੱਖੀਆਂ ਗਈਆਂ ਸੀ। ਸੋ ਸਿਟੀ ਤੇ ਕਾਊਂਟੀ ਦੇ ਅਧਿਕਾਰੀਆਂ ਨੂੰ, ਉਹਨਾਂ ਦੀਆਂ ਗਵਰਨਮੈਂਟਸ ਨੂੰ ਇਹ ਅਧਿਕਾਰ ਜਿਹੜਾ ਹੁਣ ਨਹੀਂ ਰਹੇਗਾ। ਇਹ ਪਿਛਲੇ ਲਗਾਤਾਰ 2 ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇਹ ਰੈਂਟ ਕੰਟਰੋਲ ਦੀ ਆਈ ਆ, ਦੋਨੋਂ ਵਾਰੀ ਲੋਕਾਂ ਨੇ ਜਿਹੜਾ ਇਸ ਨੂੰ ਨਕਾਰ ਦਿੱਤਾ ਹੈਗਾ ਆ। ਇਸੇ ਤਰੀਕੇ ਇਸ ਨਾਲ ਤੋਂ ਹਰਜੋਤ ਸਿੰਘ ਜੀ ਪ੍ਰੋਪੋਜੀਸ਼ਨ ਇੱਕ ਸੀਗੀ 18, ਜਿਹਦੇ ਵਿੱਚ 17 ਸਾਲ ਦੀ ਉਮਰ ਵਾਲੇ ਜਿਹੜੇ ਨੌਜਵਾਨ ਆ, ਵੀ ਜੇ ਉਹ ਪ੍ਰਾਇਮਰੀ ਇਲੈਕਸ਼ਨ ਤੋਂ ਉਸੇ ਸਾਲ ਦੇ ਵਿੱਚ ਉਸ ਤੋਂ ਪਹਿਲਾਂ 18 ਦੇ ਹੋ ਜਾਂਦੇ ਆ, ਵੀ ਉਹਨਾਂ ਨੂੰ ਪ੍ਰਾਇਮਰੀ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਾਂ ਜਿਹੜੀਆਂ ਮੇਨ ਜਨਰਲ ਇਲੈਕਸ਼ਨ ਦੇ ਵਿੱਚ ਉਹ 18 ਦੇ ਹੋ ਜਾਂਦੇ ਆ, ਤੇ ਉਹਨਾਂ ਨੂੰ ਉਸ ਸਾਲ ਦੀਆਂ ਜਿਹੜੀਆਂ ਪ੍ਰਾਇਮਰੀ ਜਾਂ ਸਪੈਸ਼ਲ ਇਲੈਕਸ਼ਨ ਉਹਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ। ਉਸ ਦੇ ਉੱਤੇ ਲੋਕਾਂ ਨੇ ਜਿਹੜਾ ਉਹ ਨਾ ਕਰ ਦਿੱਤੀ ਆ। ਹਾਲ ਦੀ ਘੜੀ ਜਿਹੜਾ 55% ਦੇ ਨਾਲ ਲੋਕਾਂ ਨੇ ਨਾ ਜਿਹੜੀ ਕੀਤੀ ਹੈ, ਇਸ ਨੂੰ ਅਜੇ ਕਾਲ ਆ ਉਹ ਨਹੀਂ ਕੀਤਾ ਗਿਆ ਹੈਗਾ। ਤੇ ਜੀ ਤੇ ਹਰਜੋਤ ਸਿੰਘ ਜੀ ਪ੍ਰੋਪੋਜੀਸ਼ਨ 20 ਵੀ ਬੜੀ ਇੰਪੋਰਟੈਂਟ ਸੀ। ਪੈਰੋਲ ਰਿਸਟ੍ਰਿਕਸ਼ਨਸ ਫॉर ਸਰਟਨ ਆਫੈਂਸਸ, ਉਹ ਵੀ ਸੀ ਕੰਪਿਊਟਰ ਦੇ ਨਾਲ ਆਟੋਮੈਟਿਕ ਜਿਹੜਾ ਪੈਰੋਲ ਨਹੀਂ, ਲੈਸ। ਉਹ ਹਰਜੋਤ ਸਿੰਘ ਜੀ ਪ੍ਰੋਪੋਜੀਸ਼ਨ 25 ਸੀਗੀ, ਉਹ ਕੈਸ਼ ਬੇਲ ਬੌਂਡ ਵਾਲੀ ਸੀ, ਜਿਹੜੀ ਐਲਗੋਰਿਦਮ ਕੰਪਿਊਟਰ ਦੇ ਨਾਲ ਸੰਬੰਧਿਤ ਸੀਗੀ। ਉਹਦੇ ਵਿੱਚ ਜੀ ਵੀ ਲੋਕਾਂ ਨੇ ਜਿਹੜੀ ਉਹ ਨਾ ਕੀਤੀ ਆ, ਤੇ ਕੈਸ਼ ਬੇਲ ਨੂੰ ਰਿਪਲੇਸ ਕਰਨ ਤੇ ਉੱਤੇ ਹੱਕ ਦੇ ਵਿੱਚ ਲੋਕ ਜਿਹੜੇ ਆ ਉਹ ਨਹੀਂ ਆਏ। ਉਹਦੇ ਵਿੱਚ ਕਹਿਣਾ ਇਹ ਸੀਗਾ ਵੀ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਗਰੀਬ ਤਬਕੇ ਦੇ ਲੋਕ ਜੇ ਇੱਦਾਂ ਜੇਲ੍ਹਾਂ ਦੇ ਵਿੱਚ ਜਾਂਦੇ ਆ, ਤੇ ਉਹਨਾਂ ਦੇ ਕੋਲ ਕੈਸ਼ ਬੇਲ ਦੇਣ ਦੇ ਲਈ ਨਹੀਂ ਹੁੰਦਾ, ਜਿਸ ਕਰਕੇ ਉਹ ਜੇਲ੍ਹਾਂ ਦੇ ਵਿੱਚ ਹੀ ਉਹ ਰਹਿ ਜਾਂਦੇ ਆ। ਉਹਦੀ ਥਾਂ ਦੇ ਉੱਤੇ ਨਵਾਂ ਸਿਸਟਮ ਲਿਆਉਣਾ ਚਾਹੁੰਦੇ ਸੀਗੇ, ਵੀ ਐਲਗੋਰਿਦਮ ਦੇ ਜ਼ਰੀਏ ਦੱਸਿਆ ਜਾਵੇ ਵੀ ਇਹ ਕਿਤੇ ਬਾਹਰ ਜਾ ਕੇ ਬਹੁਤ ਦੁਬਾਰਾ ਖਰਾਬੀ ਤਾਂ ਨਹੀਂ ਕਰਨਗੇ। ਸੋ ਇਸ ਕਰਕੇ ਜਿਹੜਾ ਆ ਉਹ ਲੋਕਾਂ ਨੇ ਹਾਲ ਦੀ ਘੜੀ ਕਿਹਾ ਵੀ ਨਹੀਂ, ਇਹ ਆਪਾਂ ਕੈਸ਼ ਬੇਲ ਵਾਲਾ ਹੀ ਜਿਹੜਾ ਉਹ ਰੱਖਾਂਗੇ, ਜਿਹੜੇ ਕਿ ਕਿਉਂਕਿ ਬੇਲ ਬੌਂਡ ਵਾਲੇ ਜਿਹੜੀਆਂ ਵੱਡੀਆਂ ਐਸੋਸੀਏਸ਼ਨਾਂ ਉਹ ਇਸ ਚੀਜ਼ ਦੇ ਜਿਹੜੀਆਂ ਉਹ ਖਿਲਾਫ ਸੀਗੀਆਂ, ਕਿਉਂਕਿ ਉਹਨਾਂ ਦਾ ਫਿਰ ਕਿਤੇ ਨਾ ਕਿਤੇ ਸਾਰਾ ਹੀ ਕੰਮ ਉਹ ਠੱਪ ਹੋ ਜਾਣਾ ਸੀਗਾ। ਜੀ ਜੇ ਹੋਰ ਆਪਣੇ ਕਮਿਊਨਿਟੀ ਦੇ ਕਾਫੀ ਲੋਕ ਸੀਗੇ ਰਾਜਕਰਨਵੀਰ ਸਿੰਘ ਜੀ ਵੱਖ-ਵੱਖ ਜਗ੍ਹਾ ਦੇ ਉੱਤੇ। ਹਰਜੋਤ ਸਿੰਘ ਜੀ ਕੁਛ ਕੁ ਪ੍ਰੋਪੋਜੀਸ਼ਨ ਰਹਿ ਗਈਆਂ, ਆਪਾਂ ਉਹ ਵੀ ਜੇ ਕਵਰ ਜੀ ਕਰਦੇ ਜਾਈਏ। ਜਿਹੜੀ ਪ੍ਰੋਪੋਜੀਸ਼ਨ 20 ਦੀ ਤੁਸੀਂ ਗੱਲ ਕੀਤੀ ਸੀ ਵੀ ਸਟ੍ਰਿਕਟਰ ਪੈਰੋਲ ਤੇ ਸੈਂਟੈਂਸਿੰਗ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਿਹੜੇ ਕੁਝ ਕਹਿੰਦੇ ਵੀ ਉਹ ਕ੍ਰਾਈਮਸ ਨੂੰ ਵਾਇਲੈਂਟ ਫੈਲਨੀਜ਼ ਦੇ ਵਿੱਚ ਐਡ ਕੀਤਾ ਜਾਣਾ ਚਾਹੀਦਾ ਸੀਗਾ, ਐਡ ਕੀਤਾ ਜਾਵੇ, ਤੇ ਤਾਂ ਜੋ ਉਹਨਾਂ ਲੋਕਾਂ ਦੀ ਪੈਰੋਲ ਆ ਉਹ ਘੱਟ ਹੋਵੇ। ਤੇ ਇਹਦੇ ਵਿੱਚ ਕਹਿ ਰਹੇ ਸੀਗੇ ਵੀ ਇਹਦੇ ਨਾਲ ਇਦਾਂ ਕਰਨ ਦੇ ਨਾਲ ਜੇ ਪ੍ਰੋਪੋਜੀਸ਼ਨ ਪਾਸ ਹੁੰਦੀ ਆ, ਤੇ ਕਾਰ ਥੈਫਟ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਘਟਣਗੀਆਂ। ਪਰ ਲੋਕਾਂ ਨੇ ਕਾਫੀ ਇੱਕ ਤਰਫਾ ਫੈਸਲਾ ਜਿਹੜਾ ਇਸ ਦੇ ਵਿੱਚ ਸੁਣਾਇਆ, ਕਹਿੰਦੇ ਵੀ ਨਹੀਂ, ਇਹ ਜਿਹੜੀਆਂ ਛੋਟੇ ਕਿਤੇ ਨਾ ਕਿਤੇ ਜਿਹੜੇ ਕ੍ਰਾਈਮਸ ਆ ਉਹਨਾਂ ਨੂੰ ਫੈਲਨੀਜ਼ ਦੇ ਵਿੱਚ, ਵਾਇਲੈਂਟ ਫੈਲਨੀਜ਼ ਦੇ ਵਿੱਚ ਜਿਹੜਾ ਉਹ ਨਾ ਐਡ ਕੀਤਾ ਜਾਵੇ। ਇਹਦੇ ਨਾਲ ਪ੍ਰਿਜ਼ਨ ਦੇ ਵਿੱਚ ਭੀੜ ਜਿਹੜੀ ਉਹ ਵਧੀ ਰਹਿਣੀ ਆ, ਤੇ ਇਨ ਦੀ ਐਂਡ ਟੈਕਸ ਪੇਅਰ ਦੇ ਉੱਤੇ ਖਰਚਾ ਜਿਹੜਾ ਆ ਉਹ ਵੱਧਦਾ ਆ। ਸੋ 62% ਲੋਕਾਂ ਨੇ, 7 ਮਿਲੀਅਨ ਲੋਕਾਂ ਨੇ ਕਿਹਾ ਵੀ ਨਹੀਂ, ਇਸ ਨੂੰ ਜਿਹੜਾ ਆ ਵਾਇਲੈਂਟ ਫੈਲਨੀਜ਼ ਦੇ ਵਿੱਚ ਐਡ ਨਹੀਂ ਕਰਨਾ ਚਾਹੀਦਾ। ਸੋ ਉਹ ਜਿਹੜੀ ਚੀਜ਼ ਉਹ ਰਹਿ ਗਈ ਆ। ਤੇ ਇੱਕ ਪ੍ਰੋਪੋਜੀਸ਼ਨ 19 ਸੀਗੀ ਹਰਜੋਤ ਸਿੰਘ ਜੀ, ਜਿਹੜੀ 55 ਸਾਲ ਤੋਂ ਉੱਤੇ ਲੋਕਾਂ ਵਾਲਿਆਂ ਦੀ, ਵੀ ਉਹਨਾਂ ਨੂੰ ਆਪਣਾ ਪ੍ਰਾਇਮਰੀ ਰੈਜ਼ੀਡੈਂਸ ਟੈਕਸ ਬੇਸ ਆ ਉਹ ਚੇਂਜ ਕਰਨ ਦੀ ਅਧਿਕਾਰ ਜਿਹੜਾ ਹੋਵੇ। ਉਹ ਵੀ ਟਾਈਟ ਰੇਸ ਜਿਹੜੀ ਉਹ ਚੱਲ ਰਹੀ ਹੈ, 4 ਲੱਖ ਵੋਟਾਂ ਦੇ ਨਾਲ ਉਹ ਰਾਈਟ ਨਾਓ ਅੱਗੇ ਚੱਲ ਰਹੇ ਨੇ। ਯੈਸ ਕਰਨ ਦੇ ਲਈ ਵੀ 55 ਸਾਲ ਡਿਸੇਬਲਡ ਜਾਂ ਵਾਈਲਡ ਫਾਇਰ ਡਿਜ਼ਾਸਟਰ ਵਿਕਟਮ ਆ, ਉਹ ਆਪਣੀ ਮੇਨ ਪ੍ਰਾਇਮਰੀ ਰੈਜ਼ੀਡੈਂਸ ਆ, ਉਹਨਾਂ ਨੂੰ ਦੂਜੇ ਥਾਂ ਦੇ ਉੱਤੇ ਉਹ ਚੇਂਜ ਕਰ ਸਕਣ, ਤੇ ਉਹਨਾਂ ਨੂੰ ਉਸੇ ਤਰੀਕੇ ਦੀ ਜਿਹੜੀ ਫਿਰ ਟੈਕਸ ਛੋਟ ਆ ਪ੍ਰੋਪਰਟੀ ਟੈਕਸ ਦੇ ਵਿੱਚ ਜਿਹੜੀ ਉਹ ਮਿਲੇ। ਸੋ ਹਾਲ ਦੀ ਘੜੀ ਉਹ ਜਿੱਤਣ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ, ਪਰ ਉਹ ਕਾਫੀ ਜ਼ਿਆਦਾ ਅਜੇ ਕਲੋਜ਼ ਹੈਗੀ ਹੈ, 4 ਲੱਖ ਵੋਟ ਦੇ ਨਾਲੋਂ ਅੱਗੇ ਹੈਗੀ ਆ। ਜੀ ਸੋ ਬਿਲਕੁਲ, ਜੇ ਹੁਣ ਹੋਰ ਲੋਕਲ ਜਿਹੜੀਆਂ ਇਲੈਕਸ਼ਨ ਰਿਜ਼ਲਟਸ ਦੱਸਦੇ ਜਾਈਏ, ਯੂਬਾ ਸਿਟੀ ਏਰੀਆ 'ਚ ਆਪਣੇ ਕੈਂਡੀਡੇਟ ਕਾਫੀ ਸੀਗੇ। ਉੱਥੇ ਕਰਮ ਬੈਂਸ ਜਿਹੜੇ ਸੁਪਰਵਾਈਜ਼ਰ ਆ ਡਿਸਟ੍ਰਿਕਟ 4 ਤੋਂ, ਉਹ ਜਿੱਤ ਗਏ ਹੈਗੇ ਆ। ਦੂਜੇ ਨੰਬਰ ਤੇ ਤੇਜਮਾਨ ਸੀਗੇ। ਇਸੇ ਤਰ੍ਹਾਂ ਸੁਪਰਵਾਈਜ਼ਰ ਡਿਸਟ੍ਰਿਕਟ 5 ਦੇ ਉੱਤੇ ਸਰਬ ਥਿਆੜਾ ਜਿਹੜੇ ਆ ਉਹ ਹਾਰ ਗਏ ਆ, ਤੇ ਮੈਟ ਕੌਨਟ ਜਿਹੜੇ ਆ ਨੰਬਰ 1 ਤੇ ਉਹ ਜਿੱਤ ਗਏ ਹੈਗੇ ਆ। ਤੇ ਸਕੂਲ ਬੋਰਡ ਦੇ ਵਿੱਚ ਆਪਣੇ 3 ਨੌਜਵਾਨ ਸੀਗੇ। ਜਸਮੀਨ ਧਾਮੀ ਜਿਹੜੀ ਹੈਗੀ ਆ ਉਹ ਸਕੂਲ ਬੋਰਡ ਏਰੀਏ 'ਚ ਨੰਬਰ 1 ਤੇ ਆ, ਹਰਜੀਤ ਸਿੰਘ 2 ਤੇ ਆ, ਤੇ ਦਵਿੰਦਰ ਬੈਂਸ ਉਹ ਕਾਫੀ ਐਂਡ ਤੇ ਆ। ਸੋ ਇਹਦੇ 'ਚ ਲੱਗਦਾ ਵੀ ਇਹ 2 ਜਾਣੇ ਜਿਹੜੇ ਜਿੱਤ ਜਾਣਗੇ, ਕਿਉਂਕਿ 2 ਜਾਣੇ ਹੀ ਹੋਣੇ ਸੀਗੇ ਵੋਟ ਫਾਰ ਇਸ 2 ਸੀਗੀ ਟਰਸਟੀ ਉਹਦੇ ਵਿੱਚ ਏਰੀਆ ਦੇ ਵਿੱਚੋਂ। ਜੀ। ਲਾਈਵ ਬੁੱਕ ਦੇ ਵਿੱਚ ਵੀ ਜਿਹੜੇ ਸਿਟੀ ਕੌਂਸਲ ਦੇ ਲਈ ਲਖਵੀਰ ਘੱਗ ਜਿਹੜੇ ਆ ਉਹ ਜਿੱਤ ਗਏ ਹੈਗੇ ਆ, ਕਿਉਂਕਿ ਉਹਨਾਂ ਦੇ 2 ਸਿਟੀ ਕੌਂਸਲ ਜਿੱਤਣੇ ਸੀ। ਸੋ ਪਹਿਲੇ ਨੰਬਰ ਤੇ ਨੈਂਸੀ ਐਲਿਜ਼ਾਬੈਥ ਸੈਂਟਾਨਾ ਆਈ ਆ 617 ਵੋਟਾਂ ਨਾਲ। ਲਖਵੀਰ ਘੱਗ ਜਿਹੜੇ ਆ 509 ਵੋਟ ਨਾਲ ਆਏ ਹੈਗੇ ਆ। ਤੇ ਐਲਕ ਗਰੋਵ ਦੇ ਵਿੱਚ ਬੋਬੀ ਸਿੰਘ ਐਲਨ ਆਪਣੀ ਜਿਹੜੀ ਬੀਬੀ ਸੀ ਉਹ ਮੇਅਰ ਦੀ ਸੀਟ ਜਿੱਤ ਗਈ ਹੈਗੀ ਆ।
ਤੇ ਲੈਥਰੋਪ ਦੇ ਵਿੱਚ ਸੋਨੀ ਧਾਲੀਵਾਲ ਜਿਹੜੇ ਆ ਉਹ 5ਵੀਂ ਵਾਰੀ ਅਨਅਪੋਜ਼ਡ ਮੇਅਰ ਜਿਹੜੇ ਆ ਉੱਥੇ ਬਣ ਗਏ ਹੈਗੇ ਆ। ਜੀ, ਇਸੇ ਤਰੀਕੇ ਦੇ ਨਾਲ ਜੇ ਆਪਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ, ਫ੍ਰੈਜ਼ਨੋ ਕਾਉਂਟੀ ਦੇ ਵੀ ਜਿਹੜੇ ਸਾਰੇ ਪ੍ਰੀਸਿੰਕਟਸ ਦੇ ਨਤੀਜੇ ਆਈ ਥਿੰਕ ਉਹਨਾਂ ਨੇ ਨਸ਼ਰ ਕਰ ਦਿੱਤੇ ਆ। ਸਰਪ੍ਰਾਈਜ਼ਿੰਗਲੀ ਇੱਥੇ ਜਿਹੜੀਆਂ ਜ਼ਿਆਦਾ ਵੋਟਾਂ ਬਾਈਡਨ ਤੇ ਹੈਰਿਸ ਜਿਹੜੀ ਆ ਉਹਨਾਂ ਨੂੰ ਪਈਆਂ, 53.3% ਜਿਹੜੀ ਵੋਟ ਉੱਥੇ ਪਈ ਆ। ਡੋਨਲਡ ਟਰੰਪ ਹੁਣਾਂ ਨੂੰ ਇੱਕ ਜਿਹੜੀ 44% ਪਈ ਆ। ਸੋ ਉਹਦੇ ਵਿੱਚ ਜੇ ਨਾਲ ਦੇ ਨਾਲ ਦੱਸਦੇ ਜਾਈਏ, ਕਰਮਨ ਦੇ ਵਿੱਚ ਜਿਹੜੇ ਬਿੱਲ ਨਿੱਜਰ ਨੇ, ਉੱਥੇ ਦੀ ਸਿਟੀ ਕੌਂਸਲ ਦੇ ਵਿੱਚ ਅਨਅਪੋਜ਼ਡ ਜਿਹੜੇ ਆ ਉਹ ਉਹਨਾਂ ਦੀ ਜਿੱਤ ਹੋਈ ਆ। ਸੋ ਉਹ ਇੱਕ ਵਾਰੀ ਫੇਰ ਕੌਂਸਲ ਮੈਂਬਰ ਜਿਹੜੇ ਉਹ ਬਣੇ ਆ। 16ਵੀਂ ਜਿਹੜੀ ਡਿਸਟ੍ਰਿਕਟ ਆ ਕੈਲੀਫੋਰਨੀਆ ਦੀ 16th ਕਾਂਗਰਸ ਡਿਸਟ੍ਰਿਕਟ, ਉਸ ਦੇ ਵਿੱਚ ਜਿਹੜਾ ਡੈਮੋਕ੍ਰੇਟ ਪਾਰਟੀ ਦਾ ਜਿਮ ਕੋਸਟਾ ਆ, ਉਸਨੇ ਤਕਰੀਬਨ 70% ਵੋਟਾਂ ਲੈ ਕੇ ਜਿਹੜੀ ਉੱਥੇ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਹੈਗੀ ਆ। 21ਵੀਂ ਜਿਹੜੀ ਕਾਂਗਰਸ ਦੇ ਵਿੱਚ ਇਹ ਸੀਟ ਜਿਹੜੀ ਆ ਤਬਦੀਲ ਹੋਈ ਆ। TJ ਕਾਕਸ ਦੀ ਹਾਰ ਹੋਈ ਆ। ਡੇਵਿਡ ਵਲਾਡਾਓ ਰਾਈਟ ਨਾਓ ਜਿਹੜਾ ਮੈਂ ਕਾਉਂਟੀ ਦੀ ਵੈਬਸਾਈਟ ਤੋਂ ਤੁਹਾਨੂੰ ਜਿਹੜਾ ਉਹ ਦੱਸ ਰਿਹਾ ਆ, ਉਹ 51% ਵੋਟਾਂ ਦੇ ਨਾਲ 21,977 ਵੋਟਾਂ ਦੇ ਨਾਲ ਜਿਹੜਾ ਉਹ ਉਸ ਦੀ ਜਿੱਤ ਹੋਈ ਆ। TJ ਕਾਕਸ 21,069 ਵੋਟਾਂ ਹਾਸਲ ਕਰਨ 'ਚ ਕਾਮਯਾਬ ਰਿਹਾ। 900 ਵੋਟ ਦਾ ਜਿਹੜਾ ਇਸ ਦੇ ਵਿੱਚ ਫਰਕ ਰਿਹਾ ਆ। ਉਧਰ ਜਿਹੜੇ 22ਵੀਂ ਕਾਂਗਰਸ ਡਿਸਟ੍ਰਿਕਟ ਜਿਹੜੀ ਆ, ਜਿਸ ਦੇ ਵਿੱਚ ਡੇਵਿਡ ਨਿਊਨਸ ਹੈਗੇ ਆ, ਆਪਾਂ ਸਾਰੇ ਜਾਣਦੇ ਹਾਂ ਵੀ ਕਾਫੀ ਜ਼ਿਆਦਾ ਉਹ ਮਸ਼ਹੂਰ ਪੋਲੀਟੀਸ਼ੀਅਨ ਰਹੇ ਆ, ਵਾਸ਼ਿੰਗਟਨ DC ਦੇ ਵਿੱਚ ਵੀ ਆ। ਸੋ ਉਹਨਾਂ ਦੀ ਇੱਕ ਵਾਰੀ ਫੇਰ ਜਿਹੜੀ ਉਹ ਜਿੱਤ ਹੋਈ ਆ। ਉਹਨਾਂ ਨੂੰ 52.45% ਵੋਟਾਂ ਜਿਹੜੀਆਂ ਪਈਆਂ ਆ। ਫਿਲ ਅਰਬੈਲੋ ਨੇ ਟੱਕਰ ਤਾਂ ਜਿਹੜੀ ਉਹ ਕੜੀ ਦਿੱਤੀ, ਪਰ ਉਹਨਾਂ ਦੀ ਸੀਟ ਜਿਹੜੀ ਆ ਉਹ ਹਰਾਉਣ 'ਚ ਜਿਹੜੇ ਉਹ ਕਾਮਯਾਬ ਜਿਹੜੇ ਉਹ ਨਹੀਂ ਰਹੇ। ਸੋ 62% ਉਹਨਾਂ ਦੀ ਡਿਸਟ੍ਰਿਕਟ ਦੇ ਵਿੱਚ ਓਵਰਆਲ ਟਰਨ ਆਊਟ ਜਿਹੜਾ ਉਹ ਰਿਹਾ ਸੀਗਾ। ਸੋ ਇਸੇ ਤਰੀਕੇ ਦੇ ਨਾਲ 23ਵੀਂ ਜਿਹੜੀ ਅਸੈਂਬਲੀ ਡਿਸਟ੍ਰਿਕਟ ਆ, ਉੱਥੇ ਜਿਹੜੇ ਜਿਮ ਪੈਟਰਸਨ ਆ ਰਿਪਬਲਿਕਨ ਪਾਰਟੀ ਦੇ ਅਨਅਪੋਜ਼ਡ ਜਿਹੜੇ ਆ ਉਹ ਜਿੱਤ ਗਏ ਨੇ। ਜੀ, ਇਸੇ ਤਰ੍ਹਾਂ ਬੇਰੀਏ ਦੇ ਵਿੱਚ ਜੇ ਦੱਸੀ ਜਾਈਏ, ਬੇਰੀਏ ਦੇ ਵਿੱਚ ਆਪਣੇ ਪੰਜਾਬੀ ਕਾਫੀ ਖੜੇ ਸੀ। ਸਰਬਜੀਤ ਕੌਰ ਚੀਮਾ ਯੂਨੀਵਰਸਿਟੀ ਦੀ ਮੇਅਰ ਦੇ ਲਈ ਸੀ, ਉਹ ਵੀ ਇਲੈਕਸ਼ਨ ਹਾਰ ਗਏ ਆ। ਇਸੇ ਤਰ੍ਹਾਂ ਦੋ ਆਪਣੀਆਂ ਹੋਰ ਭੈਣਾਂ ਸੀਗੀਆਂ ਸਕੂਲ ਡਿਸਟ੍ਰਿਕਟ ਬੋਰਡ ਦੇ ਲਈ, ਸ਼ਰਨ ਕੌਰ ਤੇ ਸ਼ਾਹੀ, ਦੋਨੋਂ ਹੀ ਉਹ ਹਾਰ ਗਈਆਂ। ਤੇ ਜਿਹੜਾ ਹੈਗਾ ਯੂਨੀਅਨ ਸਿਟੀ ਦਾ ਸਿਟੀ ਕੌਂਸਲ ਮੈਂਬਰ ਗੈਰੀ ਸਿੰਘ, ਉਹ ਇੱਕ ਵਾਰੀ ਫੇਰ ਜਿੱਤ ਗਏ ਆ। ਤੇ ਉੱਥੇ ਦੀ ਜਿਹੜੀ ਮੇਅਰ ਹੈਗੀ ਆ ਉਹ ਇੱਕ ਵਾਰੀ ਫੇਰ ਜਿੱਤ ਗਈ ਹੈਗੀ ਆ। ਪਹਿਲਾਂ ਵੀ ਉਹੀ ਮੇਅਰ ਸੀਗੀ। ਤੇ ਫਰੀਮਾਉਂਟ ਏਰੀਏ ਦੇ ਵਿੱਚ ਰਾਜ ਸਲਵਾਨ, ਇਹ ਵੀ ਪੰਜਾਬੀ ਨੌਜਵਾਨ ਆ, ਪਿਛਲੀ ਵਾਰੀ ਵੀ ਸਿਟੀ ਕੌਂਸਲ ਮੈਂਬਰ ਸੀਗੇ। ਇਹ ਫੇਰ ਇਸ ਵਾਰੀ ਜਿਹੜੇ ਜਿੱਤ ਗਏ ਹੈਗੇ ਆ। ਕਾਫੀ ਲੀਡ ਦੇ ਨਾਲ ਇਹ ਜਿਹੜੀ ਸੀਟ ਆ ਇਹਨਾਂ ਨੇ ਜਿੱਤੀ ਹੈਗੀ ਆ। ਜੀ, ਸੈਕਰਾਮੈਂਟੋ ਇਲਾਕੇ ਦੇ ਕਾਂਗਰੈਸ਼ਨਲ ਰੇਸਿਸ ਵੀ ਜੇ ਦੱਸਦੇ ਜਾਈਏ, ਜਿਹੜੇ ਡਗ ਲਮਾਲਫਾ ਉਹਨਾਂ ਦੀ ਜਿਹੜੀ ਉੱਥੇ ਜਿੱਤ ਹੋਈ ਆ। ਹਾਊਸ ਦੀ ਜਿਹੜੀ ਪਹਿਲੀ ਸੀਟ ਆ ਉਸ ਦੇ ਵਿੱਚ। ਇਸੇ ਤਰੀਕੇ ਨਾਲ ਜੌਰਜ ਅਰਮੰਡੀ ਡੈਮੋਕ੍ਰੇਟ ਪਾਰਟੀ ਦੇ, ਉਹ ਜਿਹੜੇ ਉਹ ਰਾਈਟ ਨਾ ਉਹ ਜਿੱਤੇ ਹੀ ਆਪਾਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਮੰਨਿਆ ਜਾ ਸਕਦਾ, ਕਿਉਂਕਿ ਲੀਡ ਉਹਨਾਂ ਦੀ ਤਕਰੀਬਨ 30,000 ਵੋਟਾਂ ਦੀ ਉੱਥੇ ਹੈਗੀ ਆ। ਰੋਜ਼ਵਿਲ ਵੈਸਟਰਨ ਸਿਆਰਾ ਇਲਾਕੇ ਦੇ ਵਿੱਚ ਟੌਮ ਮੈਕਲਨਟੌਕ ਜਿਹੜੇ ਆ ਉਹ ਅੱਗੇ ਜਿਹੜੇ ਉਹ ਚੱਲ ਰਹੇ ਹੈਗੇ ਨੇ। ਉੱਥੇ 75% ਜਿਹੜੀ ਵੋਟ ਆ ਉਹ ਪਈ ਆ। ਐਲਗਰੋ ਫਾਲਸਮ ਇਲਾਕੇ ਦੇ ਵਿੱਚ ਐਮੀ ਬੈਰਾ ਜਿਹੜਾ ਆ ਉਹ ਇੱਕ ਵਾਰੀ ਫੇਰ ਉਹ ਜਿੱਤ ਗਿਆ ਹੈਗਾ ਆ। ਇਹ ਡੈਮੋਕ੍ਰੇਟ ਪਾਰਟੀ ਦਾ। ਇਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਆ ਸਿੱਖ ਕਮਿਊਨਿਟੀ ਦਾ ਜਿਹੜਾ ਉਹ ਰਹਿੰਦਾ ਹੈਗਾ ਆ। ਇਸੇ ਤਰੀਕੇ ਦੇ ਨਾਲ ਯੂਬਾ ਸਿਟੀ ਚੀਕੋ ਇਲਾਕੇ ਦੇ ਜਿਹੜੇ ਅਸੈਂਬਲੀ 3 ਇਲਾਕਾ ਜੇਮਸ ਗੈਲਗਰ ਜਿਹੜੇ ਆ, ਉਹਨਾਂ ਦੀ ਉੱਥੇ ਜਿਹੜੀ ਉਹ ਜਿੱਤ ਹੋਈ ਆ। ਇਹ ਰਿਪਬਲਿਕਨ ਪਾਰਟੀ ਤੋਂ ਹੈਗੇ ਨੇ। ਤੇ ਉਧਰ ਡੇਵਿਸ ਨਾਪਾ ਲੇਕਪੋਰਟ ਇਲਾਕੇ ਦੇ ਵਿੱਚ ਸਸਿਲੀਆ ਕਰੀ ਜਿਹੜੇ ਆ, ਉਹ ਉਹਨਾਂ ਦੀ ਜਿਹੜੀ ਉਧਰ ਜਿੱਤ ਹੋਈ ਹੈਗੀ ਆ। ਜੀ, ਤਾਂ ਬਿਲਕੁਲ ਕਹਿੰਦੇ ਵੀ ਜੋ ਬਾਈਡਨ ਤੇ ਟਰੰਪ ਦੋਨੋਂ ਹੀ ਕੈਂਪੇਨ ਇਸ ਟਾਈਮ ਕਲੇਮ ਕਰ ਰਹੇ ਆ ਵੀ ਆਪਾਂ ਜਿੱਤ ਰਹੇ ਹੈਗੇ ਆ। ਸੋ ਆਉਣ ਵਾਲੇ ਕੁਛ ਘੰਟਿਆਂ 'ਚ ਹੋ ਸਕਦਾ ਕੁਛ ਨਾ ਕੁਛ ਰਿਜ਼ਲਟ ਹੋਵੇ। ਹੁਣ ਸਾਡਾ ਸਮਾਂ ਵੀ ਖਬਰਾਂ ਦਾ ਕਾਫੀ ਜੀ, ਆਪਾਂ ਲੈ ਲਿਆ ਹੈਗਾ। ਬਿਲਕੁਲ। ਤੇ ਤੇ ਇੱਕ ਸ਼ਾਮ ਤੱਕ ਇੱਕ ਇਸੇ ਤਰ੍ਹਾਂ ਮੈਂ ਜ਼ਰੂਰ ਹਰਜੋਤ ਸਿੰਘ ਜੀ ਆਪਣੇ ਸੈਂਟਰਲ ਵੈਲੀ ਵਾਲੇ ਦੱਸਣਾ ਚਾਹੁੰਦਾ, ਪੌਲ ਕਿੰਜੋ, ਕਿਉਂਕਿ ਆਪਣੇ ਉਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਸੀ। ਉਹਨਾਂ ਦੇ ਜਿਹੜੇ ਆਪੋਜੀਸ਼ਨ ਪਾਰਟੀ ਦੇ ਹੈਥ ਫਲੋਰਾ, ਉਹ ਇਲੈਕਸ਼ਨ ਉੱਥੇ ਜਿੱਤਦੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਉਹ ਰਾਈਟ ਨਾਓ ਤਕਰੀਬਨ 11 ਪਰਸੈਂਟੇਜ ਪੁਆਇੰਟਸ ਦੇ ਨਾਲ ਅੱਗੇ ਚੱਲ ਰਹੇ ਨੇ। ਜੀ, ਸੋ ਬਿਲਕੁਲ ਸੋ ਆਪਣਾ ਸਮਾਂ ਵੀ ਖਬਰਾਂ ਦਾ ਸਮਾਪਤ ਹੈ। ਸਰੋਤਿਓ, ਇਸੇ ਤਰ੍ਹਾਂ ਸ਼ਾਮ ਦਾ ਜਿਹੜਾ 5:40 ਦੇ ਉੱਤੇ ਅਪਡੇਟ ਅਮਰੀਕਾ ਪ੍ਰੋਗਰਾਮ ਹੋਣਾ, ਉਹਨੂੰ ਸੁਣਿਓ। ਉਹਦੇ ਵਿੱਚ ਜ਼ਰੂਰ ਤੁਹਾਨੂੰ ਫਿਰ ਅਪਡੇਟ ਕਰਾਂਗੇ।
ਆਸ ਆ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ। ਹਰਜੋਤ ਸਿੰਘ ਜੀ ਬਿਲਕੁਲ ਇਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਜਿਹੜਾ ਥੋੜਾ ਜਿਹਾ ਕਲੀਅਰ ਕਰਦੇ ਜਾਈਏ, ਸਟਰ ਕਾਊਂਟੀ ਦੇ ਵਿੱਚ ਅਜੇ ਜਿਹੜੀ ਆ ਕਾਊਂਟਿੰਗ ਆ ਅਜੇ ਬਾਕੀ ਹੈਗੀ ਆ। ਸੋ ਜੀ ਉਹ ਲਾਸਟ ਫਾਈਨਲ ਜਿਹੜਾ ਉਹ ਨਾ ਮੰਨਿਆ ਜਾਵੇ। ਜਿਹੜੇ ਤੁਹਾਨੂੰ ਦੱਸਿਆ ਉਹ ਰਾਈਟ ਨਾਓ ਜਿਹੜੇ ਉਹ ਅੱਗੇ ਜਿਹੜੇ ਉਹ ਚੱਲ ਰਹੇ ਨੇ। ਚੱਲ ਸੋ ਰਹੇ ਆ। ਆਉਣ ਵਾਲੇ ਕੁਝ ਦਿਨਾਂ 'ਚ ਤਾਂ ਤੇਜਮਾਨ ਚ ਫਰਕ ਬਹੁਤ ਆ ਵੋਟਾਂ ਦਾ, ਹਾਂਜੀ, ਨਹੀਂ ਪਰ ਪਰ ਚਲੋ ਆਪਾਂ ਜਿਹੜਾ ਪੱਕਾ ਉਹ ਅਨਅਫੀਸ਼ੀਅਲੀ ਤੌਰ ਦੇ ਉੱਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਜਿੱਤੇ ਉਹਨਾਂ ਨੂੰ ਮੰਨਿਆ ਜਾ ਸਕਦਾ, ਪਰ ਅਧਿਕਾਰਿਤ ਤੌਰ ਦੇ ਉੱਤੇ ਜਿਹੜੀ ਆ ਉਹ ਫਾਈਨਲ ਨਹੀਂ ਆਪਾਂ ਉਸ ਨੂੰ ਕਹਿ ਸਕਦੇ। ਫਰਕ ਮੇ ਵੀ ਜਿਹੜਾ ਡੈਫੀਨਿਟਲੀ ਜ਼ਰੂਰ ਜ਼ਿਆਦਾ ਹੈਗਾ ਆ, ਪਰ ਚਲੋ ਆਪਾਂ ਦੇਖਦੇ ਹਾਂ ਕੀ ਬਣਦਾ। ਪਰ ਥੋੜੇ ਦਿਨਾਂ ਦੇ ਵਿੱਚ ਆਈ ਥਿੰਕ ਉੱਥੇ ਕਾਊਂਟਿੰਗ ਤੋਂ ਬਾਅਦ 'ਚ ਉਹ ਕਲੈਰਿਟੀ ਜਿਹੜੀ ਉਹ ਆ ਜਾਵੇਗੀ। ਜੀ ਜੀ ਤੇ ਬਿਲਕੁਲ। ਸੋ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।